ਕਿ ਅਸੀਂ ਗੱਲਬਾਤ ਕਰਾਂਗੇ ਉਹ ਹੈ ਸਿੱਖ ਕਤਲੇਆਮ 1984 ਦਾ ਸਿੱਖ ਕਤਲੇਆਮ। ਔਰ ਕਈ ਵਾਰੀ ਅਸੀਂ ਇਹ ਗੱਲ ਕਰ ਵੀ ਰਹੇ ਸੀ ਪਹਿਲਾਂ ਵੀ, ਕਈ ਵਾਰੀ ਆਪਾਂ ਇਹਨੂੰ ਦਿੱਲੀ ਸਿੱਖ ਕਤਲੇਆਮ ਕਹਿ ਦਿੰਦੇ ਹਾਂ, ਪਰ ਇਹ ਅਸਲ ਦੇ ਵਿੱਚ ਦੇਸ਼ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਸਿੱਖਾਂ ਨੂੰ ਟਾਰਗੇਟ ਕੀਤਾ ਗਿਆ, ਨਿਸ਼ਾਨਾ ਬਣਾਇਆ ਗਿਆ, ਉਹਨਾਂ ਤੇ ਜ਼ੁਲਮ ਤਸੀਹੇ, ਉਹਨਾਂ ਦਾ ਕਤਲੇਆਮ ਕੀਤਾ ਗਿਆ, ਉਹਨਾਂ ਦੀ ਇੱਜ਼ਤ ਆਬਰੂ, ਜਾਇਦਾਦ, ਪਰਿਵਾਰ ਸਭ ਕੁਝ ਲੁੱਟ-ਪੁੱਟ ਲਿਆ ਗਿਆ। ਔਰ ਹਕੂਮਤ, ਸਿਸਟਮ, ਪੁਲਿਸ, ਪ੍ਰਸ਼ਾਸਨ ਸਭ ਕੁਝ ਇਸ ਸਭ ਕਾਸੇ ਨੂੰ ਸਿਰਫ ਮੂਕ ਦਰਸ਼ਕ ਬਣ ਕੇ ਵੇਖਦੇ ਨਹੀਂ ਰਹੇ, ਬਲਕਿ ਇਹਦੇ ਵਿੱਚ ਬਰਾਬਰ ਦੇ ਸ਼ਰੀਕ ਤੇ ਬਰਾਬਰ ਦੇ ਦੋਸ਼ੀ ਵੀ ਸੀਗੇ। ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਰਾਜ ਕਰਮਵੀਰ ਸਿੰਘ ਜੀ। ਉਹਨਾਂ ਦੇ ਨਾਲ ਜੁੜ ਕੇ ਉਸ ਤੋਂ ਬਾਅਦ ਇਸ ਕਤਲੇਆਮ ਦੀ ਬਾਬਤ ਤੁਸੀਂ ਵੀ ਆਪਣੀ ਜਿਹੜੀ ਰਾਏ ਹੈ ਉਹ ਰੱਖ ਸਕਦੇ ਹੋ ਕਿ ਅੱਜ ਜੋ ਉਸ ਤੋਂ ਬਾਅਦ ਜਿੰਨੀਆਂ ਵੀ ਲਿਮਟਿਡ ਜੀਆਂ ਸਜ਼ਾਵਾਂ ਜਿਹੜੀਆਂ ਹੋਈਆਂ ਉਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ? ਇਹਦੇ ਨਾਲ ਨਾਲ ਅੱਜ ਤੁਸੀਂ ਉਹਦੀ ਟੀਸ ਨੂੰ ਕਿੰਨਾ ਕੁ ਮਹਿਸੂਸ ਕਰਦੇ ਹੋ? ਜਦੋਂ ਸਿੱਖ ਭਾਈਚਾਰੇ ਦੇ ਵਿੱਚ ਇਹ ਗੱਲ ਚੱਲਦੀ ਹੈ ਕਤਲੇਆਮ ਦੀ, ਤਾਂ ਉੱਥੇ ਕਿਹੋ ਜਿਹੀ ਡਿਸਕਸ਼ਨ ਹੁੰਦੀ ਹੈ, ਕਿਹੋ ਜਿਹੇ ਲੋਕਾਂ ਦੇ ਜਿਹੜੇ ਆ ਉਹ ਆਪਣੇ ਕਮੈਂਟ ਹੁੰਦੇ ਜਾਂ ਆਪਣੀ ਰਾਏ ਹੁੰਦੀ ਹੈ? ਤੁਸੀਂ ਆਪਣੀ ਰਾਏ 408 272 52 ਉੱਤੇ ਰੱਖ ਸਕਦੇ ਹੋ। ਜੁੜਦੇ ਹਾਂ ਰਾਜ ਕਰਮਵੀਰ ਸਿੰਘ ਜੀ ਨੂੰ। ਰਾਜ ਕਰਮਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਪ੍ਰਵੀਨ ਜੀ। ਪੰਜਾਬੀ ਰੇਡੀਓ USA ਦੇਖ ਰਹੇ, ਸੁਣ ਰਹੇ ਸਾਰੇ ਹੀ ਸਰੋਤੇ ਅਤੇ ਦਰਸ਼ਕਾਂ ਨੂੰ ਵੀ ਜੀ ਆਇਆਂ ਨੂੰ ਆਖਦੇ ਹਾਂ, ਸਤਿ ਸ਼੍ਰੀ ਅਕਾਲ ਬੁਲਾਉਂਦੇ ਹਾਂ। ਸੋ ਪ੍ਰਵੀਨ ਸ਼ਰਮਾ ਜੀ, ਸੋ ਬਿਲਕੁਲ ਜਿੱਦਾਂ ਤੁਸੀਂ ਅੱਜ ਦੇ ਇਸ ਟੌਪਿਕ ਦਾ ਜੀ ਇਹ ਜ਼ਿਕਰ ਕੀਤਾ ਆ ਵੀ ਜੋ ਸਿੱਖਾਂ ਦੇ ਨਾਲ ਕਤਲੇਆਮ ਹੋਇਆ, ਇੰਦਰਾ ਗਾਂਧੀ ਨੂੰ ਸੋਧਾ ਲਾਉਣ ਤੋਂ ਬਾਅਦ ਦੇ ਵਿੱਚ ਜਿਹੜਾ ਕਈ ਦਿਨ ਉੱਥੇ ਸ਼ਰੇਆਮ ਖੁੱਲੀ ਜਿਹੜੀ ਇਹ ਖੇਡ ਚੱਲੀ, ਜੀ ਉਸ ਦੇ ਉੱਤੇ ਜਿਹੜੀ ਉਹ ਆਪਾਂ ਗੱਲਬਾਤ ਆ ਉਹ ਕਰਾਂਗੇ। ਕੱਲ ਵੀ ਜਦ ਆਪਾਂ ਯੂਨੀਵਰਸਿਟੀ ਤੋਂ ਲਾਈਵ ਚੱਲ ਰਿਹਾ ਸੀ, ਭਾਈ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲੇ, ਉਹ ਕਥਾ ਦੇ ਵਿੱਚ ਦੇਖੋ ਦੱਸ ਰਹੇ ਸੀ ਵੀ ਕਿਸ ਤਰੀਕੇ ਦੇ ਨਾਲ ਸੋਧਾ ਲਾਉਣ ਦਾ ਸ਼ਹੀਦ ਭਾਈ ਸਤਵੰਤ ਸਿੰਘ, ਬੇਅੰਤ ਸਿੰਘ, ਕੇਹਰ ਸਿੰਘ, ਉਹਨਾਂ ਨੇ ਜਿਹੜੀ ਉਹ ਯੋਜਨਾ ਜਿਹੜੀ ਉਹ ਕਿੱਦਾਂ ਘੜੀ, ਕਿੱਦਾਂ ਉਸ ਤਰੀਕੇ ਦੇ ਨਾਲ ਉਹ ਹੋਇਆ। ਤੇ ਉਸ ਤੋਂ ਬਾਅਦ ਦੇ ਵਿੱਚ ਜੋ ਮੌਤ ਦਾ ਨੰਗਾ ਨਾਚ ਜਿਹੜਾ ਉਹ ਹੋਇਆ, ਸਭ ਤੋਂ ਪਹਿਲਾਂ ਇਹਦੇ ਵਿੱਚ ਹੋਰ ਚਰਚਾ ਕਰੀਏ। ਇੱਕ ਆਪਾਂ ਲਫ਼ਜ਼ਾਂ ਦਾ ਸੁਧਾਰ ਜਿਹੜਾ ਉਹ ਕਰਨਾ ਚਾਹੁੰਦੇ ਹਾਂ, ਬਾਰ-ਬਾਰ ਆਪਾਂ ਕਹਿੰਦੇ ਵੀ ਰਹਿੰਦੇ ਹਾਂ, ਫਿਰ ਉਸ ਚੀਜ਼ ਨੂੰ ਦੁਹਰਾਉਣਾ ਚਾਹੁੰਦੇ ਹਾਂ। ਹਾਂਜੀ, ਬਹੁਤ ਸਾਰੇ ਮੀਡੀਆ ਵਾਲੇ, ਬਹੁਤ ਸਾਰੇ ਲੋਕ ਇੱਕ ਪ੍ਰੋਪਾਗੈਂਡਾ ਦੇ ਤਹਿਤ ਇਸ ਨੂੰ ਦੰਗੇ ਸ਼ਬਦ ਵਰਤਦੇ ਜੀ, ਅਜੇ ਤੱਕ ਵੀ ਵਰਤਦੇ ਆ ਰਹੇ ਆ। ਤੇ ਉਹ ਉਸ ਦੇ ਵਿੱਚ ਲੋਕਾਂ ਦੇ ਮਨਾਂ ਦੇ ਵਿੱਚ ਵੀ ਅਜੇ ਵੀ ਉਹ ਦੰਗੇ ਸ਼ਬਦ ਜਿਹੜਾ ਉਹ ਘਰ ਬੈਠਾ ਹੈ। ਪਰ ਆਪਾਂ ਨੂੰ ਉਹ ਜਿਹੜੀ ਉਹਨਾਂ ਦੇ ਦੁਆਰਾ ਦਿੱਤੇ ਗਏ ਨਾਮ ਆ, ਉਸ ਦੀ ਪ੍ਰਥਾ ਨੂੰ ਤੋੜਨਾ ਤੇ ਜੋ ਅਸਲੀਅਤ ਆ ਉਹ ਸਾਹਮਣੇ ਜਿਹੜੀ ਉਹ ਦੱਸਣੀ ਆ ਵੀ ਇਹ ਜੋ ਜੂਨ ਦੇ ਵਿੱਚ ਜੋ ਵਾਪਰਿਆ, ਉਸ ਤੋਂ ਬਾਅਦ ਦੇ ਵਿੱਚ ਨਵੰਬਰ 84 ਦੇ ਵਿੱਚ ਜੋ ਹੋਏ ਵਾਪਰਿਆ, ਇਹ ਸ਼ਰੇਆਮ ਸਿੱਖ ਕਤਲੇਆਮ ਸੀ। ਗਿਣੀ ਮਿੱਠੀ ਸਾਜ਼ਿਸ਼ ਦੇ ਤਹਿਤ ਜਿਹੜੇ ਆ ਉਦੋਂ ਸਿੱਖਾਂ ਨੂੰ ਇਹ ਸ਼ਿਕਾਰ ਬਣਾਇਆ ਗਿਆ। ਕੀ ਕੁਛ ਉਦੋਂ ਜਿਹੜਾ ਉਹ ਨਹੀਂ ਵਾਪਰਿਆ, ਕਿੰਨੇ ਚਸ਼ਮਦੀਦ ਗਵਾਹ ਜਿਹੜੇ ਆ ਉਦੋਂ ਦੇ ਮੌਜੂਦ ਨੇ, ਜਿਹੜੇ ਉਹ ਚੀਜ਼ਾਂ ਨੂੰ ਦੱਸਦੇ ਆ, ਜਿਨ੍ਹਾਂ ਨੇ ਇਹ ਸੰਤਾਪ ਆਪਣੇ ਪਿੰਡੇ ਦੇ ਉੱਤੇ ਹੰਢਾਇਆ। ਸੋ ਇਹ ਇੱਕ ਜਿਹੜੀ ਚੀਜ਼ ਆ ਉਹ ਜ਼ਰੂਰ ਆ ਵੀ ਇਸ ਨੂੰ ਕਿਰਪਾ ਕਰਕੇ ਦੰਗੇ ਨਾ ਆਖਿਆ ਕਰੋ। ਇਹ ਕਤਲੇਆਮ ਸੀਗਾ, ਸ਼ਰੇਆਮ ਕਤਲੇਆਮ ਸੀ। ਦੰਗੇ ਉਦੋਂ ਹੁੰਦਾ ਜਦੋਂ ਦੋਨੋਂ ਪਾਸੋਂ ਲੜਾਈ ਜਿਹੜੀ ਹੋਵੇ। ਇਹ ਤਾਂ ਉਸ ਟਾਈਮ ਦੇ ਉੱਤੇ ਕਿਸੇ ਨੂੰ ਚੇਤਾ ਵੀ ਨਹੀਂ ਸੀ, ਕਿਸੇ ਨੂੰ ਵਾਹ ਵਾਸਤਾ ਵੀ ਨਹੀਂ ਸੀਗਾ ਵੀ ਕਿੱਦਾਂ ਆ, ਕਿਵੇਂ ਆ। ਤੇ ਉਸ ਤੋਂ ਬਾਅਦ ਦੇ ਵਿੱਚ ਜੋ ਦੌਰ ਉੱਥੇ ਚੱਲਿਆ, ਖੋ ਕੇ ਜਿਹੜਾ ਉਹਨਾਂ ਨੂੰ ਮਾਰਿਆ ਗਿਆ, ਗਲਾਂ 'ਚ ਟਾਇਰ ਪਾ ਕੇ ਸਾੜਿਆ ਗਿਆ, ਇੱਜ਼ਤਾਂ ਬੇਪੱਤੀਆਂ ਜਿਹੜੀਆਂ ਆ ਉਹ ਹੋਈਆਂ। ਕੋਈ ਕਿੱਡੇ ਵੀ ਅਹੁਦੇ ਤੇ ਸੀ, ਕਿਹੜੀ ਵੀ ਸਿਆਸਤ ਦੇ ਨਾਲ ਜਿਹੜਾ ਉਹ ਜੁੜਿਆ ਸੀ, ਜਿਹੜੀ ਵੀ ਪਾਰਟੀ ਦੇ ਨਾਲ ਜੁੜਿਆ ਸੀ, ਅਗਲਿਆਂ ਨੇ ਪੁੱਛਿਆ ਨਹੀਂ। ਬਿਲਕੁਲ, ਅਗਲਿਆਂ ਨੇ ਇਹ ਦੇਖਿਆ ਵੀ ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਖਤਮ ਕੀਤਾ ਜਿਹੜਾ ਆ ਉਹ ਜਾ ਸਕਦਾ ਹੈ। ਉਹਨਾਂ ਨੇ ਇਹੀ ਚੀਜ਼ ਜਿਹੜੀ ਉਹ ਦੇਖੀ। ਵੋਟਰ ਲਿਸਟਾਂ ਤੋਂ ਜਦੋਂ ਨਾਮ, ਘਰਾਂ ਦੀ ਨਿਸ਼ਾਨਦੇਹੀ ਹੋਣ ਲੱਗ ਜਵੇ, ਤਾਂ ਫਿਰ ਤੁਸੀਂ ਇਹ ਸਮਝ ਲਓ ਵੀ ਉਹ ਦੰਗੇ ਨਹੀਂ, ਉਹ ਕਤਲੇਆਮ ਹੁੰਦਾ ਆ। ਸੋ ਇਹ ਉੱਥੇ ਕਤਲੇਆਮ, ਸਿੱਖ ਕਤਲੇਆਮ ਜਿਹੜਾ ਆ ਉਹ ਵਾਪਰਿਆ। ਤੇ ਉਸ ਤੋਂ ਉਪਰੰਤ ਉਸ ਦੌਰਾਨ ਉਹਨਾਂ ਦਿਨਾਂ ਦੇ ਵਿੱਚ ਹਰ ਇੱਕ ਨੇ ਜਿਹੜਾ ਉਹ ਸੰਤਾਪ ਜਿਹੜਾ ਝੱਲਿਆ, ਕਿਉਂਕਿ ਦਿੱਲੀ 'ਚ ਇੰਦਰਾ ਗਾਂਧੀ ਨੂੰ ਸੋਧਾ ਲਾਇਆ ਸੀਗਾ, ਤੇ ਉਸ ਕਰਕੇ ਦਿੱਲੀ ਦੇ ਵਿੱਚ ਇਸ ਦਾ ਜ਼ੋਰ ਜ਼ਿਆਦਾ ਸੀ। ਇਸ ਤੋਂ ਪਹਿਲਾਂ ਪ੍ਰਵੀਨ ਆਪਾਂ ਜ਼ਿਕਰ ਕਰਦੇ ਜਾਈਏ ਵੀ ਜਿਹੜਾ ਇਸ ਤੋਂ ਪਹਿਲਾਂ ਵੀ ਜਦੋਂ ਮਹਾਤਮਾ ਗਾਂਧੀ ਨੂੰ ਗੋਲੀ ਮਾਰੀ ਸੀਗੀ, ਉਸ ਤੋਂ ਬਾਅਦ 'ਚ ਕੋਈ ਕਤਲੇਆਮ ਨਹੀਂ ਹੋਇਆ।
ਏਡੇ ਵੱਡੇ ਜਦੋਂ ਕਹਿੰਦੇ ਆ ਵੀ ਉਸ ਟਾਈਮ ਦੇ ਉੱਤੇ ਉਹ ਲੀਡਰ ਮੰਨਿਆ ਜਾਂਦਾ ਸੀਗਾ ਜੀ 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 ਵੀ ਗੋਡਸੇ ਨੇ ਜਦੋਂ ਉਹਨੂੰ ਗੋਲੀ ਮਾਰੀ ਕਿਤੇ ਉਹਨਾਂ ਨੇ ਮਿੱਥਿਆ ਥੋੜੀ ਸੀਗਾ ਵੀ ਅਸੀਂ ਉਸ ਬਰਾਦਰੀ ਦੇ ਜਾਂ ਉਸ ਧਰਮ ਦੇ ਲੋਕਾਂ ਨੂੰ ਜਿਹੜਾ ਉਹ ਮਾਰਨਾ ਹੈ। ਬਿਲਕੁਲ ਨਾ। ਰਾਜੀਵ ਗਾਂਧੀ ਨੂੰ ਜਦੋਂ ਬੰਬ ਦੇ ਨਾਲ ਉਡਾਇਆ ਗਿਆ ਕੀ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਆ ਉਹ ਹਿੰਦੂਆਂ ਦਾ ਕਤਲੇਆਮ ਹੋਇਆ? ਨਹੀਂ ਹੋਇਆ, ਕੁਛ ਨਹੀਂ ਹੋਇਆ। ਪਰ ਆਪਾਂ ਇਹ ਚੀਜ਼ ਜਿਹੜੀ ਇੱਥੇ ਜਿਹੜੀ ਉਹ ਦੇਖਦੇ ਆ ਵੀ ਇਹ ਜਦੋਂ ਵਾਪਰਦਾ ਆ, ਕਿਉਂਕਿ ਇਹ ਤਾਂ ਹੈ ਨਹੀਂ ਵੀ ਕੋਈ ਲੀਡਰ ਨੂੰ ਕਿਸੇ ਨੇ ਪਹਿਲੀ ਵਾਰੀ ਕੁਛ ਇਦਾਂ ਦਾ ਕੀਤਾ ਹੋਵੇ ਤੇ ਉਹਨਾਂ ਨੇ ਦੇਖੋ ਇਹ ਵੀ ਨਹੀਂ ਵੀ ਬਗੈਰ ਮਤਲਬ ਤੋਂ ਜਿਹੜਾ ਮਾਰ ਦਿੱਤਾ, ਉਹਨਾਂ ਨੇ ਵੀ ਜਿਹੜਾ ਉਸਨੂੰ ਸੋਧਾ ਲਾਇਆ ਕਿਉਂਕਿ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਦੇ ਉੱਤੇ ਜਿਹੜਾ ਹਮਲਾ ਜਿਹੜਾ ਉਹ ਹੋਇਆ ਸੀਗਾ। ਸੋ ਉਸ ਤੋਂ ਬਾਅਦ ਦੇ ਵਿੱਚ ਉਸੇ ਨੂੰ ਹੀ ਸਿਰਫ ਜਿਹੜਾ ਉਹ ਸੋਧਾ ਲਾਇਆ ਗਿਆ ਤੇ ਉਸ ਤੋਂ ਬਾਅਦ ਚ ਆਪਾਂ ਦੇਖਿਆ ਕੀ ਹੋਇਆ, ਵੱਡੇ ਵੱਡੇ ਲੀਡਰ ਉਸ ਹੁਣ ਜਿਹੜੇ ਬਾਅਦ ਚ ਮੈਨੂੰ ਲੱਗਦਾ ਜ਼ਿਆਦਾ ਵੱਡੇ ਲੀਡਰ ਬਣੇ, ਉਦੋਂ ਭਾਵੇਂ ਮੇ ਵੀ ਏਡੇ ਸੀਗੇ ਜਾਂ ਨਹੀਂ ਸੀਗੇ, ਪਰ ਉਸ ਟਾਈਮ ਦੇ ਉੱਤੇ ਵੱਡੇ ਵੱਡੇ ਐਕਟਰ ਅਮਿਤਾਭ ਬੱਚਨ ਵਰਗੇ ਬਿਲਕੁਲ ਜਿਹੜੇ ਆ ਉਹਨਾਂ ਨੇ ਉੱਥੇ ਜਿਹੜੀਆਂ ਉਹ ਬਿਆਨਬਾਜ਼ੀਆਂ ਜਿਹੜੀਆਂ ਕੀਤੀਆਂ ਵੀ ਜਦੋਂ ਉਹਦਾ ਮੁੰਡਾ ਇੰਦਰਾ ਗਾਂਧੀ ਦਾ ਕਹਿੰਦਾ ਆ ਵੀ ਵੱਡਾ ਰੁੱਖ ਡਿੱਗਦਾ ਤੇ ਧਰਤੀ ਹਿਲਦੀ, ਇਹ ਨਹੀਂ ਪਤਾ ਵੀ ਧਰਤੀ ਦੇ ਕੰਬਣ ਦੇ ਨਾਲ ਵੀ ਰੁੱਖ ਜਿਹੜੇ ਕਈ ਡਿੱਗੇ ਨੇ ਵੀ ਜਦੋਂ ਏਦਾਂ ਦੀ ਜ਼ਲਜ਼ਲੇ ਜਿਹੜੇ ਹੁੰਦੇ ਆ। ਸੋ ਇਹ ਉਸ ਟਾਈਮ ਦੇ ਉੱਤੇ ਵਾਪਰਿਆ ਤੇ ਉਸ ਤੋਂ ਕਈ ਸਾਲ ਤੱਕ ਜਿਹੜਾ ਆ ਉਸ ਦਾ ਸੰਤਾਪ ਜਿਹੜਾ ਉਹ ਭੋਗਣਾ ਪਿਆ। ਅੱਜ ਵੀ ਜਿਹੜਾ ਅਮਿਤਾਭ ਬੱਚਨ ਹੈ ਉਹ ਆਪਦੇ ਸਮਕਾਲੀਆਂ ਚੋਂ ਸਭ ਤੋਂ ਜ਼ਿਆਦਾ ਸਰਗਰਮ ਆ। ਉਹਦੇ ਨਾਲ ਦਾ ਕੋਈ ਵੀ ਪਰਦੇ ਤੇ ਹੈ ਨਹੀਂਗਾ। ਉਹਦੀ ਸ਼ੋਹਰਤ ਪਿੱਛੇ ਵੀ ਕਈ ਬੰਦੇ ਕਹਿੰਦੇ ਕਿ ਇਹਨੂੰ ਇਨਾਮ ਮਿਲਿਆ। ਸਿੱਖਾਂ ਦੇ ਵਿਰੁੱਧ ਬੋਲਣ ਦਾ, ਖੂਨ ਦਾ ਬਦਲਾ ਖੂਨ ਨਾਲ ਕਹਿਣ ਦੀ ਗੱਲ ਦਾ ਉਹਨੂੰ ਨਵਾਜ਼ਿਆ ਗਿਆ ਕਿ ਅੱਜ ਤੋਂ ਬਾਅਦ ਤੇਰੀ ਸ਼ੋਹਰਤ ਕਾਇਮ ਆ, ਤੂੰ ਆਪਦਾ ਬਾਲੀਵੁੱਡ ਤੇ। ਅੱਜ ਵੀ ਉਹ ਹਿੰਦੂਤਵ ਵੀ ਬੋਲੀ ਬੋਲਦਾ ਵਾ, ਸ਼ਰੇਆਮ ਬੋਲਦਾ। ਬਿਲਕੁਲ ਬਿਲਕੁਲ। ਸੋ ਦੇਖਦੇ ਹਾਂ ਵੀ ਕਿੰਨਾ ਦੇ ਨਾਲ ਅਗਲਿਆਂ ਦਾ ਉੱਠਣਾ ਬਹਿਣਾ ਆ, ਕਿਹਦੇ ਨਾਲ। ਪਰ ਜਦੋਂ ਤੁਸੀਂ ਕਤਲੇਆਮ ਦੀ ਗੱਲ ਕਰਦੇ ਹੋ ਨਾ, ਵੈਸੇ ਤਾਂ ਬਹੁਤ ਹਜ਼ਾਰਾਂ ਪਰਿਵਾਰ ਉਦੋਂ ਜਿਹੜੇ ਪ੍ਰਭਾਵਿਤ ਹੋਏ, ਕਈ ਦਹਾਕੇ ਸਿੱਖਾਂ ਦੀ ਜ਼ਿੰਦਗੀ ਲਈ ਤੇ ਨਹੀਂ ਹੋਈ, ਖਾਸ ਕਰਕੇ ਜਿਹੜੇ ਪੰਜਾਬ ਤੋਂ ਬਾਹਰ ਰਹਿੰਦੇ ਸੀ। ਪਰ ਤੁਹਾਡੇ ਸਾਹਮਣੇ ਦੋ ਚਿਹਰੇ ਜ਼ਰੂਰ ਘੁੰਮਦੇ ਰਹਿੰਦੇ ਆ। ਇੱਕ ਤਾਂ ਨਿਰਪ੍ਰੀਤ ਕੌਰ ਜੀ, ਉਹਨਾਂ ਦੇ ਅੱਖਾਂ ਦੇ ਮੂਹਰੇ ਉਹਨਾਂ ਦਾ ਸਾਰਾ ਪਰਿਵਾਰ ਸਾੜ ਦਿੱਤਾ ਗਿਆ ਸੀ ਜੀ। ਇੱਕ ਜਗਦੀਸ਼ ਕੌਰ ਜੀ, ਜਿਸ ਸਬਰ ਦੇ ਨਾਲ, ਜਿਸ ਸਿਦਕ ਸਿਰੜ ਦੇ ਨਾਲ ਉਹਨਾਂ ਨੇ ਇਹ ਜੰਗ ਲੜੀ। ਤੇ ਇੱਕ ਜਦੋਂ ਤੰਤਰ ਤੁਹਾਡੇ ਖਿਲਾਫ ਹੋ ਜੇ, ਕਿਹਦੇ ਕੋਲੇ ਜਾਓਗੇ? ਜਦੋਂ ਤੰਤਰ ਦਾ ਤੁਹਾਡਾ ਕਤਲੇਆਮ ਕਰਾ ਰਿਹਾ ਤੇ ਉੱਥੋਂ ਤੁਸੀਂ ਇਨਸਾਫ ਲੈਣ ਕਿਹਦੇ ਕੋਲੇ ਜਾਓਗੇ? ਬਹੁਤ ਹੀ ਗੱਲ। ਤੇ ਉਹਨਾਂ ਟਾਈਮਾਂ ਦੇ ਵਿੱਚ ਵੀ ਇਹ ਵਲਵਲਾ ਦਿਲ ਦੇ ਵਿੱਚ ਜਿਉਂਦਾ ਰੱਖਣਾ, ਇਹ ਬਹੁਤ ਤਕੜੇ ਮਾਦੇ ਦਾ ਕੰਮ। ਲੋਕ ਮਾੜੀਆਂ ਮਾੜੀਆਂ ਮੁਸੀਬਤਾਂ ਤੇ ਆਪਾਂ ਦੇਖਿਆ ਡੋਲ ਜਾਂਦੇ। ਆਪਾਂ ਉਹਨਾਂ ਚੋਂ ਆ ਕਈ ਵਾਰੀ ਐਗਜ਼ਾਮ ਦੇ ਵਿੱਚੋਂ ਫੇਲ ਹੋ ਜਾਈਏ ਨਾ ਟੈਂਪ ਤੇ ਆਪਾਂ ਮੁੰਡੇ ਕੁੜੀਆਂ ਖੁਦਕੁਸ਼ੀ ਕਰਦੇ ਵੇਖੀਏ। ਕਿਸਾਨ ਖੁਦਕੁਸ਼ੀਆਂ ਦੇ ਪਿੱਛੇ ਇੱਕ ਕਾਰਨ ਆਰਥਿਕਤਾ ਦਾ ਕਿੰਨਾ ਵੱਡਾ ਕਾਰਨ ਹੈ। ਇਹ ਨਹੀਂ ਕਿ ਆਪਾਂ ਕਹਿੰਦੇ ਕਿ ਚਲੋ ਉਹਨਾਂ ਨੇ ਕਿਉਂ ਕਰ ਰਿਹਾ ਮਾੜਾ ਕੰਮ ਕੀਤਾ, ਪਰ ਆਪਾਂ ਦੇਖਿਆ ਕਿ ਲੋਕ ਡੋਲਦੇ ਨੇ। ਪਰ ਇੱਕ ਪਾਸੇ ਤੁਸੀਂ ਇਕੱਲੇ ਧਿਰੋਂ ਤੁਹਾਡੇ ਨਾਲ ਏਡਾ ਵੱਡਾ ਦੁਖਾਂਤ ਆ, ਦੂਜੇ ਪਾਸੇ ਤੁਸੀਂ ਇੱਕ ਉਹ ਸਿਸਟਮ ਜਿਹੜਾ ਉਦੋਂ ਪੈਰਵਾਈ ਕਰਨ ਵਾਲਿਆਂ 'ਚ ਹੀ ਸੀਗਾ ਕਿ ਮਾਰ ਦਿਓ, ਨਾ ਥਾਣੇ 'ਚ ਸੁਣਵਾਈ, ਨਾ ਕੋਈ ਕਚਹਿਰੀ, ਨਾ ਵਕੀਲ, ਨਾ ਦਲੀਲ, ਕੁਛ ਵੀ ਨਹੀਂ ਸੀਗਾ। ਔਰ ਉਹਨਾਂ ਟਾਈਮਾਂ ਦੇ ਵਿੱਚ ਇਹ ਏਡੀ ਵੱਡੀ ਜੱਦੋਜਹਿਦ ਔਰ ਇੰਨਾ ਵੱਡਾ ਦੁਖਾਂਤ ਲੈ ਕੇ ਲੜਨਾ, ਇਹ ਬਹੁਤ ਵੱਡੀ ਗੱਲ ਆ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਇਸੇ ਗੱਲ ਨੂੰ ਲੈ ਕੇ ਚਰਚਾ ਕਰ ਰਹੇ ਹਾਂ। ਦਿੱਲੀ ਸਿੱਖ ਕਤਲੇਆਮ ਦੇ ਨਾਲ ਨਾਲ 84 ਦੇ ਵਿੱਚ ਦੇਸ਼ ਭਰ ਦੇ ਵਿੱਚ, ਦੇਸ਼ ਦੇ ਵਿੱਚ ਜਿੱਥੇ ਜਿੱਥੇ ਵੀ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ, ਜਿੱਥੇ ਕਿਤੇ ਵੀ ਉਹਨਾਂ ਦੇ ਨਾਲ ਵਧੀਕੀਆਂ ਹੋਈਆਂ, ਜ਼ਬਰ ਹੋਇਆ, ਉਹਨਾਂ ਦੀ ਸਾੜ ਫੂਕ ਹੋਈ, ਉਹਨਾਂ ਦਾ ਕਤਲੇਆਮ ਕੀਤਾ ਗਿਆ, ਤਾਂ ਉਸ ਬਾਬਤ ਆਪਾਂ ਜਿਹੜੀ ਗੱਲਬਾਤ ਆ ਸਿੱਖ ਕਤਲੇਆਮ ਨੂੰ ਲੈ ਕੇ ਕਰ ਰਹੇ ਹਾਂ। ਅੱਜ 2 ਨਵੰਬਰ ਹੈ। ਅੱਜ ਕਤਲੇਆਮ ਦਾ ਦੂਜਾ ਦਿਨ ਸੀ। ਦੂਜੇ ਦਿਨ ਕੀ ਇਹ ਘਟਨਾਵਾਂ 5-6 ਨਵੰਬਰ ਤੱਕ ਵੀ ਚੱਲਦੀਆਂ ਰਹੀਆਂ ਜੀ। ਬਿਲਕੁਲ। ਨਿਰਪ੍ਰੀਤ ਕੌਰ ਦੀ ਜਿਨ੍ਹਾਂ ਦੀ ਤੁਸੀਂ ਗੱਲ ਕਰ ਰਹੇ ਹੋ, 16 ਸਾਲ ਉਮਰ ਸੀ ਜੀ, 1 ਨਵੰਬਰ 1984 ਨੂੰ ਜੀ, ਜਦ ਉਹਨਾਂ ਨੇ ਆਪਣੇ ਪਰਿਵਾਰ ਦਾ ਕਤਲ ਹੁੰਦਾ ਆਪਣੀ ਅੱਖਾਂ ਦੇ ਸਾਹਮਣੇ ਦੇਖਿਆ। ਰਾਜਨਗਰ ਇਲਾਕਾ ਸੀ ਉੱਥੇ ਜਿੱਥੇ ਉਹ ਰਹਿੰਦੇ ਸੀਗੇ ਜੀ। ਤੇ ਕਹਿੰਦੇ ਵੀ ਬੜੀ ਇੱਕ ਖੁਸ਼ਹਾਲ ਪਰਿਵਾਰ ਸੀ। ਉਹਨੂੰ ਆਪਣੇ ਮੂੰਹੋਂ ਦੱਸਦੇ ਨੇ, ਉਹਨਾਂ ਦੇ ਪਿਤਾ ਨਿਰਮਲ ਸਿੰਘ, ਉਹਨਾਂ ਦੀ ਮਾਤਾ ਸੰਪੂਰਨ ਕੌਰ। ਕਹਿੰਦੇ ਵੀ ਇਹ ਉਸ ਜਿਹੜੀਆਂ ਗੱਲਾਂ ਆਉਂਦੀਆਂ, ਕਹਿੰਦੇ ਵੀ ਇਦਾਂ ਸੀਗਾ ਵੀ ਇਹ ਇੰਗਲਿਸ਼ ਦੇ ਵਿੱਚ ਬੜੀ ਗੱਲ ਕਰਦੀ ਸੀ। ਉਹਨੂੰ ਖੌਰੇ ਸੀਗਾ ਵੀ ਬਾਹਰ ਜਾਵਾਂਗੇ ਜਾਂ ਕੁਛ ਅੱਜ ਜਿੱਦਾਂ ਵੀ ਆ, ਜਦੋਂ ਪਾਠ ਕਰਨਾ ਉਦੋਂ ਤਾਂ ਪੰਜਾਬੀ ਚਲੋ ਓਬਵੀਅਸਲੀ ਗੁਰਮੁਖੀ ਦੇ ਜਿਹੜਾ ਪਾਠ ਪੜ੍ਹਨਾ ਹੈ ਉਹ ਸੀਗਾ, ਅੰਗਰੇਜ਼ੀ ਜਿਹੜਾ ਉਹ ਬੋਲਦੀ ਸੀ। ਪਰ
ਉਸ ਤੋਂ ਬਾਅਦ ਦੇ ਵਿੱਚ ਜਿਹੜਾ ਉਹਨਾਂ ਨੇ ਉਹ ਦੇਖਿਆ, ਕਹਿੰਦੇ ਹਾਂਜੀ ਵੀ ਰਾਜਨਗਰ ਦਾ ਜਿਹੜਾ ਗੁਰਦੁਆਰਾ ਸਾਹਿਬ ਸੀਗਾ ਉਸ ਦੇ ਬਿਲਕੁਲ ਨਜ਼ਦੀਕ ਸੀ। ਹੂੰ ਉੱਥੇ ਕਹਿੰਦੇ ਅੱਗਾਂ ਲਾਈਆਂ, ਹੂੰ ਗੁਰਦੁਆਰੇ ਨੂੰ ਜਿਹੜਾ ਉਹ ਡੀਫਾਈਲ ਕੀਤਾ ਗਿਆ ਜੀ ਤੇ ਉੱਥੇ ਦੀਆਂ ਜਿਹੜੀਆਂ ਇਹ ਜਿਹੜੀਆਂ ਮੌਤ ਦਾ ਜਿਹੜਾ ਕਹਿ ਲਓ ਵੀ ਤਾਂਡਵ ਕਰਦੀਆਂ ਜਿਹੜੀਆਂ ਉੱਥੇ ਭੀੜਾਂ ਸੀਗੀਆਂ, ਜੀ ਜੀ ਉਹਨਾਂ ਨੇ ਇਹਨਾਂ ਦੇ ਪਰਿਵਾਰ ਨੂੰ ਵੀ ਜਿਹੜਾ ਆ ਉਹ ਨਹੀਂ ਹੂੰ ਛੱਡਿਆ। ਹੂੰ ਇਹ ਉਹ 3 ਗਵਾਹਾਂ ਦੇ ਵਿੱਚੋਂ ਇੱਕ ਸੀਗੀ ਜੀ। ਜਿਸਨੇ ਸੱਜਣ ਕੁਮਾਰ ਖਿਲਾਫ ਜਿਹੜੀ ਉਹ ਗਵਾਹੀ ਦਿੱਤੀ ਸੀਗੀ ਹੂੰ ਵੀ ਕਿੱਦਾਂ ਜਿਹੜਾ ਉਹ ਦੇਖਿਆ। ਹੁਣ ਤਾਂ ਉਹ ਮੋਹਾਲੀ ਦੇ ਵਿੱਚ ਕਹਿੰਦੇ ਆ ਵੀ ਉਹ ਸੈਟਲ ਸੀਗੇ। ਜੀ ਉਹ ਕਹਿੰਦੀ ਵੀ ਮੈਨੂੰ ਉਸ ਦਿਨ ਦੀ ਕੱਲੀ ਚੀਜ਼ ਜਿਹੜੀ ਉਹ ਯਾਦ ਆ। ਜੀ ਕਹਿੰਦੇ ਉਸ ਟਾਈਮ ਦਾ ਕਾਂਗਰਸ ਦਾ ਐਮਐਲਏ ਮਹਿੰਦਰ ਯਾਦਵ, ਅੱਛਾ ਉਦੋਂ ਦਾ ਕਾਉਂਸਲਰ ਭਲਵਾਨ ਕੋਖੜ, ਹਾਂਜੀ ਜਿਹੜਾ ਕੋਖੜ ਸੀਗਾ, ਹੂੰ। ਜਿਹਦੇ ਪਿਤਾ ਨੂੰ ਉਹ ਜਾਣਦੇ ਵੀ ਸੀਗੇ। ਹੂੰ ਕਹਿੰਦੇ ਵੀ ਉਹ ਪ੍ਰਟੈਂਡ ਕਰਦੇ ਹੋਏ ਆਏ ਵੀ ਅਸੀਂ ਸਿਕਿਉਰਿਟੀ ਦੇ ਆ, ਜੀ ਸਿਕਿਉਰਿਟੀ ਆਫਰ ਕਰਨ ਦੇ ਲਈ ਅਸੀਂ ਆਏ ਆ। ਹੂੰ ਪਿਤਾ ਨੇ ਉਹਨਾਂ ਨੂੰ ਅੰਦਰ ਆਉਣ ਦਿੱਤਾ ਹੂੰ ਤੇ ਬਾਅਦ ਫਿਰ ਉਹ ਧੂ ਕੇ ਉਹਨਾਂ ਨੂੰ ਲੈ ਗਏ। ਹੂੰ ਉਹਦੇ ਨਾਲ 2 ਬੰਦੇ ਹੋਰ ਆਏ, ਜੀ ਉਹਨਾਂ ਨੇ ਉਹਦੇ ਪਿਤਾ ਨੂੰ ਬੰਨਿਆ। ਹੂੰ ਖੋਖੜ ਤੇ ਯਾਦਵ ਜਿਹੜੀਆਂ ਸਰੀਆ ਹੁੰਦਾ ਜਾਂ ਲੋਹੇ ਦੀਆਂ ਰੋਡਾਂ ਜੀ ਜੀ ਉਹਦੇ ਨਾਲ ਕੁੱਟਿਆ ਤੇ ਹੂੰ। ਬਾਅਦ ਚ ਮੋਹਰੇ ਅੱਗ ਲਗਾ। ਅੱਗ ਲਾ ਇਹ ਸੀ ਉੱਥੇ ਦਾ ਘਰ ਦਾ ਜਿਹੜਾ ਹਾਲ। ਹਾਲ ਸੀ ਜੀ ਬਿਲਕੁਲ ਇਸੇ ਤਰ੍ਹਾਂ ਹੀ ਹੋਇਆ। ਬਹੁਤ ਸਾਰੀਆਂ ਤੁਹਾਨੂੰ ਮਿਸਾਲਾਂ, ਇਹੋ ਜਿਹੀਆਂ ਉਦਾਹਰਨਾਂ, ਇਹੋ ਜਿਹੇ ਦੁਖਾਂਤ ਦੇ ਵਿੱਚੋਂ ਨਿਕਲੀਆਂ ਕਹਾਣੀਆਂ ਤੁਹਾਨੂੰ ਮਿਲ ਜਾਣਗੀਆਂ, ਜਿੱਥੇ ਤੁਹਾਨੂੰ ਬੰਦਾ ਦੱਸੂਗਾ ਕਿ ਜਿੱਥੇ ਤੁਹਾਨੂੰ ਵਿਚਾਰਾ ਪੀੜਤ ਦੱਸੂਗਾ ਕਿ ਸਾਡੇ ਨਾਲ ਕੀ ਕੁਛ ਹੋਇਆ। ਬਹੁਤ ਤਾਂ ਉਸ ਸਮੇਂ ਰਾਜ ਜੀ ਬੱਚੇ ਸੀਗੇ ਬੰਦੇ, ਜਿਹੜੇ ਅੱਜ ਕੱਲ੍ਹ ਮੀਡੀਆ ਦੇ ਵਿੱਚ ਆਉਂਦੇ ਨੇ, ਉਸ ਦੁਖਾਂਤ ਦੀ ਗੱਲ ਕਰਦੇ ਨੇ। ਉਸ ਸਮੇਂ ਕੋਈ 5 ਸਾਲ ਦਾ ਸੀ, ਕੋਈ 10 ਸਾਲ ਦਾ ਸੀ, ਬਿਲਕੁਲ ਔਰ ਉਹਨਾਂ ਨੇ ਭੀੜਾਂ ਨੇ ਬਖਸ਼ਿਆ ਕਿਸੇ ਨੂੰ ਨਹੀਂ। ਨਾ ਜੀ ਉਹ ਨਾ। ਕੁਦਰਤੀ ਭੁਲੇਖੇ 'ਚ ਰਹਿ ਗਏ। ਜਦੋਂ ਮੰਨ ਲਓ ਤੁਹਾਡਾ ਘਰ ਮੂਹਰੋਂ ਬੰਦ ਕਰਕੇ ਘਰ ਨੂੰ ਅੱਗ ਹੀ ਲਾਤੀ, ਤੁਸੀਂ ਕਿੱਥੇ ਭੱਜੋ? ਬਾਹਰ ਹੀ ਨਿਕਲੋਗੇ ਨਾ। ਪਤਾ ਨਹੀਂ ਕਿੰਨੇ ਹਜ਼ਾਰਾਂ ਦੀ ਸੰਖਿਆ ਦੇ ਜੀ ਵਿੱਚ ਮੌਤਾਂ ਹੋਈਆਂ, ਜੀ ਕਤਲ ਜਿਹੜੇ ਉਹ ਕੀਤੇ ਗਏ। ਹੂੰ ਨਿਰਪ੍ਰੀਤ ਕੌਰ ਦੇ ਉੱਤੇ ਤਾਂ ਬਾਅਦ ਚ ਟਾਡਾ ਦਾ ਕੇਸ ਵੀ ਪਾਇਆ ਗਿਆ। ਹੂੰ 9 ਸਾਲ ਉਹ ਟਾਡਾ ਦੇ ਕੇਸ ਦੇ ਵਿੱਚ ਅੰਦਰ ਵੀ ਉਸ ਨੂੰ ਜਿਹੜਾ ਉਹ ਜੇਲ੍ਹ ਦੇ ਵਿੱਚ ਵੀ ਜਿਹੜਾ ਉਹ ਰੱਖਿਆ ਗਿਆ ਸੀਗਾ। ਜੀ ਸੋ ਉਹ ਕਹਿੰਦੇ ਸੀ ਵੀ ਉਹ ਚਾਹੁੰਦੀ ਸੀ ਵੀ ਇਹ ਆਪਣਾ ਕੇਸ ਆ ਉਹ ਵਾਪਸ ਲੈਣ। ਲੈ ਜਦੋਂ ਕੁਛ ਜਿਹੜੇ ਵਰੇ ਪਹਿਲਾਂ, ਹਾਂਜੀ ਮੈਂ ਵੀ ਤਕਰੀਬਨ ਦਹਾਕਾ ਕੁ ਪਹਿਲਾਂ ਸ਼ਾਇਦ ਸੀਗਾ, ਜਾਂ ਜਦੋਂ ਵੀ ਇਸ ਨੂੰ ਸੱਜਣ ਕੁਮਾਰ ਨੂੰ, ਜਗਦੀਸ਼ ਹਾਂਜੀ, ਹਾਂਜੀ। ਟਾਈਟਲਰ ਦੇ ਸਾਰੇ ਜਿਹੜੇ ਨਾਮ ਆਪਾਂ ਜਿਹੜੇ ਉਹ ਸੁਣਦੇ ਆ, ਹਾਂਜੀ ਜਦੋਂ ਉਸ ਨੂੰ ਉਮਰ ਕੈਦ ਜਿਹੜੀ ਉਹ ਸੁਣਾਈ ਗਈ ਸੀਗੀ, ਹੂੰ ਉਹਦੇ ਵਿੱਚ ਅਦਾਲਤ ਨੇ ਵੀ ਇਸ ਗੱਲ ਨੂੰ ਜਿਹੜਾ ਉਦੋਂ ਮੰਨਿਆ ਜੀ ਵੀ ਇਹ ਆਪਣੇ ਅਹੁਦਿਆਂ ਦੇ ਕਰਕੇ ਬਚਦੇ ਰਹੇ। ਬਚਦੇ ਰਹੇ। ਇਹਨਾਂ ਨੂੰ ਜਿਹੜੀ ਸਰਪ੍ਰਸਤੀ ਕਹਿ ਲਓ ਵੀ ਸਿਸਟਮ ਦੀ ਜਿਹੜੀ ਉਹ ਰਹੀ, ਹੂੰ ਜਿਸ ਕਰਕੇ ਇਹ ਬਚਦੇ ਰਹੇ ਆ। ਜੀ 84 ਦੇ ਕਾਤਲਾਂ ਨੂੰ ਸਜ਼ਾ ਜਿਹੜੀ ਆ ਉਸ ਦੇ ਲਈ ਨੱਕ ਨਾਲ ਲੀਕਾਂ ਹੀ ਜਿਹੜੀਆਂ ਕਹਿ ਲਓ ਵੀ ਇੱਕ ਹਿਸਾਬ ਦੇ ਨਾਲ ਕੱਢਣ ਵਾਲੀ ਗੱਲ ਜਿਹੜੀ ਉਹ ਬਣ ਗਈ। ਜੀ ਪਰ ਸਿੱਖ ਵੀ ਉਹਨਾਂ ਤੋਂ ਇਨਸਾਫ ਦੀ ਮੰਗ ਕਰਦੇ ਰਹੇ, ਉਹਨਾਂ ਤੋਂ ਇਨਸਾਫ ਦੀ ਉਮੀਦ ਕਰਦੇ ਰਹੇ, ਜਿਸ ਸਿਸਟਮ ਨੇ ਹੀ ਉਹਨਾਂ ਨੂੰ ਬਲੀ ਦਾ ਬੱਕਰਾ ਬਣਾਇਆ। ਜੀ ਬਿਲਕੁਲ। ਸੋ ਜਿਨ੍ਹਾਂ ਨੇ ਉਹਨਾਂ ਨੂੰ ਕਤਲ ਕੀਤਾ, ਉਹਨਾਂ ਤੋਂ ਹੀ ਇਨਸਾਫ ਦੀ ਜਿਹੜੀ ਉਹ ਮੰਗ ਆ। ਹਾਂ ਉਸ ਨੂੰ ਸਜ਼ਾ ਹੋਈ ਆ, ਲੋਕਾਂ ਨੂੰ ਲੱਗਾ ਵੀ ਕੁਝ ਹੋ ਜਾਊਗਾ, ਪਰ ਬਦਲਿਆ ਉੱਥੇ ਕੁਝ ਖਾਸ ਨਹੀਂ। ਇਸ ਚੀਜ਼ ਦਾ ਆਪਾਂ ਨੂੰ ਇੱਕ ਹੋਰ ਉਦਾਹਰਣ ਫਿਰ 2002 ਦੇ ਜਿਹੜੇ ਗੁਜਰਾਤ ਦੇ ਕਤਲੇਆਮ ਦੇ ਵਿੱਚ ਜਿਹੜੇ ਆ ਉਹ ਨਜ਼ਰ ਆਉਂਦਾ ਹੈ। ਜਦੋਂ ਆਪਾਂ ਬਿਲਕਿਸ ਬਾਨੋ ਦੀ ਗੱਲ ਕਰਦੇ ਆ, ਉਹ ਵੀ ਉਸ ਸਿੱਖ ਕਤਲੇਆਮ ਦੀ ਵਿਕਟਿਮ ਆ ਵੀ। ਉਹਦੇ ਨਾਲ ਬਲਾਤਕਾਰ ਕੀਤਾ ਗਿਆ, ਜਿਹਦੀ ਅੱਜ ਰਿਹਾਈ ਹੋਈ ਹੈ, ਮਤਲਬ ਜਿਹੜੇ ਦੋਸ਼ੀਆਂ ਦੀ ਰਿਹਾਈ ਹੁੰਦੀ ਹੈ, ਲੱਡੂ ਖਵਾਏ ਜਾਂਦੇ ਆ, ਜਿਨ੍ਹਾਂ ਦੇ ਹਾਂਜੀ ਫੁੱਲ ਹਾਰ ਪਾਏ ਜਾਂਦੇ ਆ। ਹਾਂਜੀ ਵਿਸ਼ੇਸ਼ ਕਿਹਾ ਜਾਂਦਾ ਵੀ ਇਹ ਤਾਂ ਬੜੇ ਚੰਗੇ ਤਰ੍ਹਾਂ ਦੇ ਬੰਦੇ ਨੇ। ਹਾਂਜੀ ਇਹ ਤਾਂ ਬੜੇ ਚੰਗੇ ਕਿਰਦਾਰ ਦੇ ਬੰਦੇ ਆ। ਉਲਟਾ ਬਿਲਕਿਸ ਬਾਨੋ ਨੂੰ ਹੀ ਗਲਤ ਕਿਹਾ ਜਾਂਦਾ। ਇਦੋਂ ਵੱਡੀ ਬੇਸ਼ਰਮੀ ਕਿਸੇ ਸਿਸਟਮ ਲਈ ਕੀ ਹੋ ਸਕਦੀ ਹੈ? ਸ਼ਰਮ ਤੋਂ ਹਮੇ ਆਤੀ ਨਹੀਂ। ਉੱਥੇ ਤਾਂ ਇਹ ਜਿਹੜੀ ਗੱਲ ਬਿਲਕੁਲ ਉਹ ਹੈਗਾ ਆ। ਸੱਜਣ ਕੁਮਾਰ ਵਰਗਿਆਂ ਨੇ ਉਦੋਂ ਇਹ ਨਾਰੇ ਲਾਏ ਸੀ, ਇੱਕ ਵੀ ਸਰਦਾਰ ਜਿੰਦਾ ਨਹੀਂ ਬਚਣਾ ਚਾਹੀਦਾ। ਇਹ ਜਗਦੀਸ਼ ਕੌਰ ਹੁਣੀ, ਨਿਰਪ੍ਰੀਤ ਕੌਰ ਹੁਣੀ ਆਪਣੇ ਜਿਹੜੀਆਂ ਗਵਾਹੀਆਂ ਦੇ ਵਿੱਚ ਦੱਸਦੇ ਰਹੇ ਆ। ਕਿੰਨੇ ਸਾਲ ਪ੍ਰਵੀਨ ਜਿਹੜਾ ਉਹ ਕਰਨਾ ਪਿਆ। ਇਹੀ ਨਹੀਂ, ਇਹ ਕਈ ਵਾਰੀ ਬੰਦਾ ਸੋਚਦਾ ਵੀ ਸ਼ਾਇਦ ਦਿੱਲੀ ਦੇ ਵਿੱਚ ਹੀ ਜਿਹੜੀਆਂ ਇਹ ਘਟਨਾਵਾਂ ਵਾਪਰੀਆਂ, ਪਰ ਏਦਾਂ ਦੀ ਗੱਲ ਨਹੀਂ। ਜੀ ਬਿਲਕੁਲ। ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਭਾਰਤ ਦੇ ਉੱਤਰ ਕਈ ਪ੍ਰਦੇਸ਼ ਹਿੱਸਿਆਂ ਦੇ ਵਿੱਚ ਜਿਹੜਾ ਉਹ ਹੋਇਆ।
ਰੀਸੈਂਟਲੀ ਆਪਾਂ ਇੱਕ ਗੱਲਬਾਤ ਕਰ ਰਹੇ ਸੀ ਤੇ ਅਮਰੀਕਾ ਪਹੁੰਚੇ ਜਿਹੜੇ ਹਾਂਜੀ ਸੱਜਣਾ ਉਹਨਾਂ ਦੇ ਨਾਲ, ਹਾਂਜੀ ਉਹਨਾਂ ਨੇ ਇੰਟਰਵਿਊ ਦੇ ਵਿੱਚ ਵੀ ਆਪਣੀ ਜਿਹੜਾ ਉਹ ਜ਼ਿਕਰ ਦੱਸਿਆ ਕੀਤਾ ਕਿ ਸੀ। ਹਾਂ ਕੀਤਾ, ਕਹਿੰਦਾ ਵੀ ਉਦੋਂ ਅਸੀਂ ਟਰੱਕ ਡਰਾਈਵਰ ਸੀਗੇ ਹੂੰ ਗੁਹਾਟੀ ਗੁਹਾਟੀ ਦੇ ਵਿੱਚ। ਗੁਹਾਟੀ ਦੇ ਵਿੱਚ ਉਸ ਟਾਈਮ ਜਿਹੜੇ ਉਹ ਲੰਘ ਰਹੇ ਸੀਗੇ। ਹੂੰ ਜਦੋਂ ਇਸ ਚੀਜ਼ ਦਾ ਜਿਹੜਾ ਉਹ ਪਤਾ ਲੱਗਾ, ਭੀੜਾਂ ਨੇ ਜਿਹੜੇ ਆ ਜਿੰਨੇ ਵੀ ਸਰਦਾਰ ਡਰਾਈਵਰਾਂ ਦੀਆਂ ਹੂੰ ਟਰੱਕਾਂ ਨੂੰ ਜਿਹੜੇ ਉਹ ਅੱਗਾਂ ਲਾ ਅੱਗਾਂ ਲਾ ਦਿੱਤੀਆਂ। ਜੀ, ਜਿਹੜਾ ਕੋਈ ਉਹਨਾਂ ਦੇ ਹੱਥੀ ਆਇਆ ਉਹਨਾਂ ਨੂੰ ਸਾੜ ਦਿੱਤਾ, ਮਾਰ ਮਾਰ ਦਿੱਤਾ। ਜੀ। ਕਹਿੰਦੇ ਅਸੀਂ ਛਾਲ ਮਾਰ ਕੇ ਪਤਾ ਨਹੀਂ ਕਿਹੜੇ ਟੋਏ ਦੇ ਵਿੱਚ ਉਦੋਂ ਡਿੱਗੇ। ਹੂੰ ਅਗਲੇ ਦਿਨ ਤੱਕ ਅਸੀਂ ਕੁਸਕੇ ਨਹੀਂ, ਭਾਵੇਂ ਕਿੰਨੀਆਂ ਫੱਟਾਂ ਜਿਹੜੇ ਲੱਗੇ ਸੀਗੇ, ਪਰ ਫਿਰ ਵੀ ਉਸ ਤੋਂ ਬਾਅਦ ਦੇ ਵਿੱਚ ਜਾ ਕੇ ਜਿਹੜਾ ਉੱਥੋਂ ਬਾਹਰ ਨਿਕਲੇ। ਇਹ ਇੱਕ ਨਹੀਂ, ਕਈਆਂ ਦੇ ਨਾਲ ਵਰਤਾਰਾ ਹੋਣਾ। ਜੀ ਜੀ ਹਰਿਆਣੇ ਦੇ ਵਿੱਚ ਇੱਕ ਪਿੰਡ ਸੀਗਾ ਹੋਂਦ ਚਿੱਲੜ। ਠੀਕ ਹੈ ਜੀ। ਉਦੋਂ ਰੀਸੈਂਟਲੀ ਅਜੇ ਰੇਡੀਓ ਅਸੀਂ ਆਪਾਂ ਸ਼ੁਰੂ ਕੀਤਾ ਸੀ, ਜੁਆਇਨ ਕੀਤਾ ਸੀ। ਉਸ ਤੋਂ 1-2 ਸਾਲ ਬਾਅਦ ਹੀ ਇਸ ਪਿੰਡ ਦੇ ਬਾਰੇ ਪਤਾ ਲੱਗਾ। ਜੀ ਗਿਆਸਪੁਰਾ ਜਿਹੜੇ ਕਿ ਐਮਐਲਏ ਵੀ ਆ, ਹਾਂਜੀ ਹਾਂਜੀ ਉਹਨਾਂ ਨੇ ਇਸ ਚੀਜ਼ ਦਾ ਉਸ ਟਾਈਮ ਦੇ ਉੱਤੇ ਖੁਲਾਸਾ ਕੀਤਾ ਸੀਗਾ ਵੀ ਹੋਂਦ ਚਿੱਲੜ ਵਰਗੇ ਜਿਹੜਾ ਪਿੰਡ ਆ ਇੱਕ, ਉਸ ਪੂਰੇ ਦੇ ਪੂਰੇ ਪਿੰਡ ਨੂੰ ਹੀ ਸਾੜ ਦਿੱਤਾ ਗਿਆ। ਜੀ ਸੋ ਇੰਨੀ ਨਫ਼ਰਤ, ਇੰਨੀ ਜਿਹੜੀ ਆਗਜ਼ਨੀ ਜਿਹੜੀ ਆ ਉਹ ਕੀਤੀ ਗਈ ਸੀਗੀ ਜੀ। ਇਦਾਂ ਹੀ ਖਬਰ ਕਈ ਜਿਹੜੀਆਂ ਰਿਪੋਰਟਾਂ ਆਉਂਦੀਆਂ, ਟ੍ਰੇਨਾਂ 'ਚ ਸਫ਼ਰ ਕਰ ਰਹੇ ਜਿਹੜੇ ਸਿੱਖਾਂ ਦੇ ਨਾਲ ਪਰਿਵਾਰਾਂ ਦੇ ਨਾਲ ਜਿਹੜਾ ਆ ਉਹ ਘਾਣ ਜਿਹੜਾ ਉਹ ਹੋਇਆ। ਸੋ ਇਹ ਜਿਹੜਾ ਸਿੱਖ ਕਤਲੇਆਮ ਸੀਗਾ ਜੀ, ਉਸ ਨੂੰ ਜਿਹੜਾ ਉਹ ਲੈ ਕੇ ਆਪਾਂ ਦੇਖਦੇ ਹਾਂ ਦਿੱਲੀ ਤੱਕ ਹੀ ਨਹੀਂ ਸੀਗਾ, ਦਿੱਲੀ ਤੱਕ ਹੀ ਮੌਜੂਦ ਨਹੀਂ ਰਿਹਾ। ਪੂਰੇ ਭਾਰਤ ਵਿੱਚ ਇਸ ਦੀ ਜਿਹੜੀ ਅੱਗ ਆ ਉਹ ਬਲੀ ਸੀ। ਜੀ ਬਿਲਕੁਲ। ਸੋ ਇਸ ਤਰ੍ਹਾਂ ਦੇ ਬਥੇਰੇ ਜਿਹੜੇ ਆ ਉਹ ਤੁਹਾਨੂੰ ਮਿਸਾਲਾਂ ਮਿਲ ਜਾਣਗੀਆਂ। ਇੱਕ ਦੱਸਦੇ ਨੇ ਕਿ ਮੋਹਨ ਸਿੰਘ ਨੇ, ਉਹ ਕਹਿੰਦੇ ਕਿ ਉਹਨਾਂ ਦੀ ਉਮਰ ਉਦੋਂ ਛੋਟੀ ਹੋਈ ਸੀਗੀ। ਉਹ ਅਲਵਰ ਦੇ ਵਿੱਚ ਰਹਿੰਦੇ ਸੀ ਰਾਜਸਥਾਨ ਦੇ ਵਿੱਚ, ਤੇ ਉਦੋਂ ਉਹ ਕਹਿੰਦੇ ਕਿ ਪਹਿਲਾਂ ਅਸੀਂ ਸ਼ਾਦਰਾ ਦੇ ਕਸਤੂਰਬਾ ਨਗਰ ਗਾਂਧੀ ਨਗਰ ਦੇ ਵਿੱਚ ਰਹਿੰਦੇ ਸੀਗੇ। 76 ਦੇ ਵਿੱਚ ਅਸੀਂ ਤਰਲੋਕਪੁਰੀ ਆਏ ਸੀ। ਐਮਰਜੈਂਸੀ ਦੇ ਦੌਰਾਨ ਮਕਾਨਾਂ ਦੀ ਭੰਨ-ਤੋੜ ਹੋ ਰਹੀ ਸੀ ਤੇ ਸਾਡੇ ਮਕਾਨ ਨੂੰ ਵੀ ਜਿਹੜਾ ਤੋੜ ਦਿੱਤਾ ਗਿਆ। 25-25 ਗਜ਼ ਦੇ ਪਲਾਟ ਦੇ ਕੇ ਸਾਨੂੰ ਇੱਕ ਕਲੋਨੀ ਦੇ ਵਿੱਚ ਵਸਾਇਆ ਗਿਆ ਸੀ ਤਰਲੋਕਪੁਰੀ ਦੇ ਵਿੱਚ। ਤੇ ਉਹ ਕਹਿੰਦੇ ਇੰਦਰਾ ਗਾਂਧੀ ਦੀ ਮੌਤ ਦੀ ਖਬਰ ਅਸੀਂ ਸੁਣੀ ਸੀ ਰੇਡੀਓ ਤੇ, ਪਰ ਬਾਅਦ ਦੇ ਵਿੱਚ ਸਾਨੂੰ ਪਤਾ ਨਹੀਂ ਲੱਗਿਆ ਵੀ ਕਦੋਂ ਅਸੀਂ ਸਰਦਾਰਾਂ ਦੇ ਖਿਲਾਫ ਹਿੰਸਾ ਦੀ। ਸ਼ੁਰੂ ਦੇ ਵਿੱਚ ਸਫਦਰਜੰਗ ਹਸਪਤਾਲ ਦੇ ਕੋਲੇ ਹਿੰਸਾ ਸੀਗੀ। ਉਹ ਕਹਿੰਦੇ ਕਿ ਮੈਂ ਉੱਥੇ ਆਟੋ ਚਲਾਉਂਦਾ ਸੀਗਾ, ਸਿੱਖ ਡਰਾਈਵਰਾਂ ਦੀਆਂ ਗੱਡੀਆਂ ਤੇ ਹਮਲੇ ਹੋ ਰਹੇ ਸੀ। ਕਈ ਲੋਕਾਂ ਨੇ ਸਾਨੂੰ ਘਰ ਵਾਪਸ ਜਾਣ ਦੀ ਸਲਾਹ ਦਿੱਤੀ। ਉਸ ਰਾਤ ਕੁਝ ਨਹੀਂ ਹੋਇਆ। ਦੂਜੇ ਦਿਨ 1 ਨਵੰਬਰ ਨੂੰ ਕਤਲੇਆਮ ਸ਼ੁਰੂ ਹੋ ਗਿਆ ਸੀ ਸ਼ਕਰਪੁਰ ਇਲਾਕੇ ਦੇ ਵਿੱਚ, ਤੇ ਹਰ ਥਾਂ ਅੱਗਾਂ ਲੱਗੀਆਂ ਹੋਈਆਂ ਸੀ। ਜਿੱਥੇ ਕਿਤੇ ਕਿਸੇ ਸਿੱਖ ਦਾ ਘਰ ਦਿਖਦਾ ਸੀ ਤੇ ਹਰੇਕ ਥਾਂ ਧੂੰਆਂ ਉੱਠ ਰਿਹਾ ਸੀ। ਉਹ ਕਹਿੰਦੇ, ਤੇ ਬਲਾਕ ਨੰਬਰ 36 ਦੇ ਵਿੱਚ ਗੁਰਦੁਆਰਾ ਸਾਹਿਬ ਸੀਗਾ, ਤਰਲੋਕਪੁਰੀ ਦੇ ਬਲਾਕ ਨੰਬਰ ਦੇ ਵਿੱਚ ਉਹ ਰਹਿੰਦੇ ਸੀਗੇ। ਹਿੰਸਕ ਭੀੜ ਨੇ ਸਭ ਤੋਂ ਪਹਿਲਾਂ ਗੁਰਦੁਆਰੇ ਨੂੰ ਸਾੜਿਆ। ਚਾਰੇ ਪਾਸੇ ਭੰਨ-ਤੋੜ ਸ਼ੁਰੂ ਹੋ ਗਈ ਸੀ। ਕੋਈ ਸੁਰੱਖਿਆ ਦਾ ਇੰਤਜ਼ਾਮ ਨਹੀਂ ਸੀ। ਲੋਕ ਆਪਣੇ ਘਰਾਂ ਦੇ ਵਿੱਚ ਬੈਠੇ ਸੀ ਕਿ ਰਾਤ ਜਦੋਂ ਹੁੰਦੀ ਹੈ 6-7 ਵਜੇ ਕਤਲੇਆਮ ਸ਼ੁਰੂ ਹੁੰਦਾ ਹੈ। ਚਾਰੇ ਪਾਸੇ ਹਨੇਰਾ ਸੀ। ਕਹਿੰਦੇ ਬਿਜਲੀ ਪਾਣੀ ਕੱਟ ਦਿੱਤਾ ਗਿਆ ਸੀ। 200 ਤੋਂ ਵੱਧ ਲੋਕ ਇਸ ਇਲਾਕੇ ਦੇ ਵਿੱਚ ਆਉਂਦੇ ਨੇ ਰਾਜੀ, ਤੇ ਉਹ ਲੋਕਾਂ ਨੂੰ ਘਰੋਂ ਕੱਢਦੇ ਨੇ, ਕੁੱਟਮਾਰ ਕਰਦੇ ਨੇ ਤੇ ਤੇਲ ਪਾ ਕੇ ਉਹਨਾਂ ਨੂੰ ਅੱਗ ਲਾ ਦਿੰਦੇ ਨੇ। ਸੋ ਤਰਲੋਕਪੁਰੀ ਦੇ ਵਿੱਚ ਤਾਂ ਹਾਲ ਇਹ ਸੀਗਾ ਵੀ ਗਲੀਆਂ ਬੜੀਆਂ ਤੰਗ ਸੀ ਤੇ ਲੋਕ ਚਾਹ ਕੇ ਵੀ ਜਿਹੜੇ ਮਤਲਬ ਭੱਜਣਾ ਚਾਹੁੰਦੇ ਸੀ ਉਹ ਭੱਜ ਨਹੀਂ ਸਕੇ। ਜਿਹੜਾ ਜਦੋਂ ਬੰਦੇ ਤੇ ਜਾਨਲੇਵਾ ਹਮਲਾ ਹੁੰਦਾ, ਬੰਦਾ ਇੱਧਰ ਉੱਧਰ ਹੱਥ ਪੈਰ ਤਾਂ ਮਾਰਦਾ ਹੀ ਹੈ, ਤੇ ਉਹ ਕਹਿੰਦਾ ਅਸੀਂ ਚਾਹ ਕੇ ਵੀ ਭੱਜ ਨਹੀਂ ਸਕੇ ਤੇ ਸਾਨੂੰ ਤਲਵਾਰਾਂ ਦੇ ਨਾਲ ਲੈਸ ਭੀੜ ਨੇ ਪੂਰੇ ਇਲਾਕੇ ਨੂੰ ਜਿਹੜਾ ਘੇਰਿਆ ਹੋਇਆ ਸੀਗਾ। ਤੇ ਬਹੁਤ ਸਾਰੇ ਲੋਕ ਕਹਿੰਦਾ ਸਾਡੇ ਬਲਾਕ ਦੇ ਵਿੱਚ ਮਾਰੇ ਗਏ ਸੀ, ਲੁੱਟਾਂ ਖੋਹਾਂ ਕੀਤੀਆਂ। ਤੇ ਇੱਕ ਫਿਰ ਇਹਨਾਂ ਦਾ ਰਿਸ਼ਤੇਦਾਰ ਸੀਗੇ ਜਿਨ੍ਹਾਂ ਦੀ ਮੈਂ ਗੱਲ ਕਰ ਰਿਹਾ, ਮੋਹਨ ਸਿੰਘ ਜੀ ਦੀ, ਉਹ ਕਹਿੰਦੇ ਕਿ ਮੇਰੇ ਰਿਸ਼ਤੇਦਾਰ ਨੂੰ ਮੇਰੇ ਸਾਹਮਣੇ ਉਹਨਾਂ ਨੇ ਕਿਰਚਾਂ ਮਾਰ ਕੇ, ਤਲਵਾਰਾਂ ਮਾਰ ਕੇ ਕਤਲ ਕੀਤਾ। ਦੇਖ ਜੀ, ਇਹ ਇੱਕ ਦੇ ਨਹੀਂ, ਕਈਆਂ ਦੇ ਇਹ ਸੈਂਕੜੇ ਲੋਕਾਂ ਦੀ ਦਾਸਤਾਨ। 2011 ਦੀ ਇੱਕ ਹਿਊਮਨ ਰਾਈਟਸ ਵਾਚ ਦੀ ਰਿਪੋਰਟ ਆ ਜੀ, ਜਿਹੜੀ ਕਿ ਇਹ ਕਹਿੰਦੀ ਆ ਵੀ ਜਿਹੜੀ ਉਸ ਟਾਈਮ ਭਾਰਤ ਦੀ ਸਰਕਾਰ ਆ, ਜਾਂ ਹੁਣ ਜਿਹੜੀ ਉਸ ਜਦੋਂ ਦੀ ਵੀ ਆ, ਵੀ ਅਜੇ ਵੀ ਜਿਨ੍ਹਾਂ ਨੇ ਇਹ ਕਤਲੇਆਮ ਕਰਵਾਇਆ ਉਹਨਾਂ ਨੂੰ ਸਜ਼ਾਵਾਂ ਦੇਣ 'ਚ ਨਾਕਾਮਯਾਬ ਰਹੀ ਆ। ਜੀ ਜੀ, ਅਜੇ ਤੱਕ ਪ੍ਰੋਸੀਕਿਊਟ ਹੀ ਨਹੀਂ ਉਹਨਾਂ ਨੂੰ ਕੀਤਾ। ਕਟਹਿਰੇ ਦੇ ਵਿੱਚ ਹੀ ਜਿਹੜਾ ਕਹਿੰਦੇ ਆ ਵੀ ਉਹਨਾਂ ਨੂੰ ਨਹੀਂ ਲੈ ਕੇ ਆਇਆ ਗਿਆ। ਜੀ, 2011 ਦੀ ਵਿਕੀਲੀਕਸ ਦੀ ਇੱਕ ਕੇਬਲ ਲੀਕ ਹੋਈ ਸੀ, ਜਿਸ ਦੇ ਵਿੱਚ ਅਮਰੀਕਾ ਉਸ ਟਾਈਮ ਦੇ ਉੱਤੇ ਇਸ ਚੀਜ਼ ਨੂੰ ਮੰਨਦਾ ਸੀਗਾ ਜੀ, ਵੀ ਉਸ ਟਾਈਮ ਦੀ ਜਿਹੜੀ ਕਾਂਗਰਸ ਦੀ ਸਰਕਾਰ ਤੇ ਜਿਹੜੀ ਇੰਡੀਅਨ ਨੈਸ਼ਨਲ ਕਾਂਗਰਸ ਆ, ਉਸ ਨੇ ਢਿੱਲ ਬਹੁਤ ਦੇ ਰੱਖੀ ਇਸ ਕਤਲੇਆਮ ਦੇ ਵਿੱਚ
ਤੇ ਇਹਨਾਂ ਨੂੰ ਇਸ ਹਿੰਸਾ ਦੇ ਵਿੱਚ ਇੱਕ ਓਪਰਚੁਨਿਟੀ ਮੌਕਾ ਮਿਲਿਆ ਜੀ। ਇਹ ਮੌਕੇ ਨੂੰ ਜਿਹੜਾ ਦੇਖਦੇ ਹੋਏ ਤੇ ਜਿਹੜੀ ਇਹ ਨਫ਼ਰਤ ਆ ਉਸ ਦਾ ਉਹਨਾਂ ਨੇ ਪੂਰਾ ਭਰਪੂਰ ਫਾਇਦਾ ਚੱਕਿਆ ਜੀ। ਉਸ ਟਾਈਮ ਦੇ ਉੱਤੇ ਜਦੋਂ ਜੂਨ 84 ਤੇ ਨਵੰਬਰ 84 ਵਾਪਰਿਆ ਸੀ ਇੱਥੇ ਅਮਰੀਕਾ ਦੇ ਵਿੱਚ ਕੁਝ ਸਿਆਸਤਦਾਨ ਅਜਿਹੇ ਸੀਗੇ ਜਿਹੜੇ ਸਿੱਖਾਂ ਦੇ ਨਾਲ ਉਸ ਟਾਈਮ ਦੇ ਉੱਤੇ ਹਮਦਰਦੀ ਰੱਖਦੇ ਸੀ ਜਿਨ੍ਹਾਂ ਨੇ ਹਾਂ ਦਾ ਨਾਰਾ ਵੀ ਜਿਹੜਾ ਆ ਉਹ ਮਾਰਿਆ ਵੀ ਇਹਨਾਂ ਦੇ ਨਾਲ ਜਿਹੜਾ ਆ ਪੂਰੀ ਤਰ੍ਹਾਂ ਜਿਹੜਾ ਆ ਉਹ ਕਤਲੇਆਮ ਹੋਇਆ ਆ ਵੀ ਧੱਕਾ ਜਿਹੜਾ ਆ ਉਸ ਟਾਈਮ ਦੇ ਉੱਤੇ ਹੋਇਆ 2014 ਚ ਗ੍ਰਹਿ ਮੰਤਰੀ ਰਾਜਨਾਥ ਸਿੰਘ ਮੰਨਦਾ ਆ ਵੀ ਸਿੱਖ ਜੈਨੋਸਾਈਡ ਸੀ ਆਲਦੋ ਉਹਦੀ ਜਿਹੜਾ ਇਹ ਬਿਆਨ ਰਾਜਨੀਤੀ ਚੋਂ ਨਿਕਲਿਆ ਆ ਵੀ ਉਹ ਭਾਜਪਾ ਦਾ ਤੇ ਕਾਂਗਰਸ ਨੂੰ ਖਤਮ ਕਰਨ ਦੇ ਲਈ ਵੀ ਉਹ ਕਿਤੇ ਰਹਿ ਨਾ ਜਾਵੇ ਉਹ ਜਿਹੜਾ ਬਿਆਨ ਉਸ ਦੇ ਵਿੱਚੋਂ ਨਿਕਲਿਆ ਆ ਪਰ ਅੰਦਰ ਖਾਤੇ ਇਹ ਮਨਾਂ ਦੇ ਵਿੱਚ ਸੀਗਾ ਪਰ ਅਫਸੋਸ ਦੇ ਨਾਲ ਇਹ ਆ ਵੀ ਅਜੇ ਵੀ ਇਸ ਚੀਜ਼ ਦੇ ਉਲਟ ਜਿਹੜਾ ਉਹ ਕੀਤਾ ਜਾਂਦਾ ਫਾਰਮ ਲਾਜ਼ ਦੇ ਉਲਟ ਜਦ ਪੰਜਾਬੀ ਸਿੱਖ ਮੋਹਰੇ ਹੋ ਕੇ ਮੋਰਚਾ ਜਦੋਂ ਲਾਇਆ ਸੀ ਉਦੋਂ ਬਾਹਰ ਜਾਂ ਹੋਰ ਥਾਵਾਂ ਦੇ ਉੱਤੇ ਬੈਠੇ ਜਿਹੜੇ ਸਿੱਖਾਂ ਨੂੰ ਕੀ ਜਿਹੜਾ ਆ ਉਹ ਪ੍ਰਵੀਨ ਧਮਕੀਆਂ ਦਿੱਤੀਆਂ ਜਾਂਦੀਆਂ ਸੀ ਲੱਗਦਾ 84 ਭੁੱਲ ਗਿਆ ਤੁਹਾਨੂੰ ਫੇਰ ਚੇਤਾ ਕਰਾਉਣਾ ਬਿਲਕੁਲ ਇਦਾਂ ਦੇ ਉਦੋਂ ਬਿਆਨ ਕੀਤੀ ਗਈ ਟ੍ਰੈਂਡ ਚਲਾਏ ਗਏ ਅੱਜ ਵੀ ਜਿਹੜਾ ਜੇ ਕੋਈ ਜਾਣਾ ਇੰਸਟਾਗ੍ਰਾਮ ਫੇਸਬੁੱਕ ਜਾਂ ਹੋਰ ਥਾਵਾਂ ਦੇ ਉੱਤੇ ਜੂਨ 84 ਤੇ ਨਵੰਬਰ 84 ਚ ਜਿਹੜਾ ਇਹ ਕਤਲੇਆਮ ਜਿਹੜਾ ਹੋਇਆ ਸੀ ਉਸ ਦੇ ਲਈ ਜਸਟਿਸ ਇਨਸਾਫ ਦੀ ਜਾਂ ਸਿੱਖ ਹਿਊਮਨ ਰਾਈਟਸ ਦੀ ਗੱਲ ਕਰਦਾ ਬਿਲਕੁਲ ਉਹਨੂੰ ਵੀ ਅੱਜ ਉਹੀ ਜਿਹੜੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਆ ਰੇਪ ਬਲਾਤਕਾਰ ਕਤਲ ਤੱਕ ਦੀਆਂ ਜਿਹੜੀਆਂ ਧਮਕੀਆਂ ਆ ਉਹ ਉਹਨਾਂ ਨੂੰ ਸੁਣਨੀਆਂ ਪੈਂਦੀਆਂ ਆ ਜਿਹੜੀਆਂ ਦਿੱਤੀਆਂ ਤੇ ਤੁਸੀਂ ਅਰਸ਼ਦੀਪ ਵਾਲੇ ਮਸਲੇ 'ਚ ਹੀ ਲੈ ਰੀਸੈਂਟਲੀ ਇਹ ਇਦੋਂ ਵੱਡੀ ਮਿਸਾਲ ਤਾਂ ਨਹੀਂ ਕਿ ਇੱਕ ਕੈਚ ਛੁੱਟਣ ਤੇ ਉਹ ਮੁੰਡੇ ਨੂੰ ਕੀ ਕੁਛ ਕਿਹਾ ਗਿਆ ਇਸ ਤੱਕ ਕਿ ਉਹਨੂੰ ਕਿਹਾ ਗਿਆ ਕਿ ਇਹਨਾਂ ਨੂੰ ਇਹ ਆ ਮਤਲਬ ਪੂਰੀ ਕੌਮ ਨੂੰ ਟਾਰਗੇਟ ਕੀਤਾ ਜਾਂਦਾ ਇੱਕ ਬੰਦੇ ਦੇ ਮੂੰਹ ਛੋਟੀ ਜਿਹੀ ਗਲਤੀ ਕਰਕੇ ਹਾਲਾਂਕਿ ਉਹ ਚੀਜ਼ਾਂ ਖੇਡ ਦਾ ਹਿੱਸਾ ਹੁੰਦਾ ਖੇਡ ਦਾ ਹਿੱਸਾ ਹਾਂਜੀ ਇਹ ਤਾਂ ਗਲਤੀ ਤਾਂ ਹੁਣ ਹਰ ਇੱਕ ਹੁੰਦੀ ਉਹ ਖੇਡਦੇ ਹੋਏ ਕੁਝ ਹੋ ਗਿਆ ਕੁਝ ਨਹੀਂ ਹੋਇਆ ਇਹ ਤਾਂ ਹੈ ਹੀ ਆ ਇਹ ਤਾਂ ਹੁੰਦਾ ਸੋ ਆਪਾਂ ਇੱਥੇ ਇੱਕ ਬ੍ਰੇਕ ਜਿਹੜੀ ਉਹ ਲਵਾਂਗੇ ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਆ ਤੇ ਸੋਚੋ ਤੁਸੀਂ ਵੀ ਕਾਲ ਕਰਕੇ ਜੇ ਆਪਣੇ ਵਿਚਾਰ ਇਸ ਪੂਰੇ ਮਾਮਲੇ ਦੇ ਉੱਤੇ ਰੱਖਣਾ ਚਾਹੁੰਦੇ ਆ ਤਾਂ ਉਹ ਆਪਾਂ ਜਿਹੜੀ ਉਹ ਗੱਲਾਂ ਜਿਹੜੀਆਂ ਤੁਹਾਡੀਆਂ ਵੀ ਵਿਚਾਰ ਜਿਹੜੇ ਉਹ ਸੁਣਾਂਗੇ ਨੰਬਰ 408 272 5200 4082 725200 ਤੇ
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਆਪਾਂ ਸਾਰੇ ਜੁੜੇ ਹੋਏ ਹਾਂ ਪੰਜਾਬੀ ਰੇਡੀਓ USA ਦੇ ਨਾਲ ਪ੍ਰੋਗਰਾਮ ਸਾਂਝੀ ਸੱਤ ਦੇ ਵਿੱਚ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਨਾਲ ਜੁੜਦੇ ਹਾਂ ਰਾਜਕਰਮਵੀਰ ਸਿੰਘ ਜੀ ਨੂੰ। ਰਾਜਕਰਮਵੀਰ ਸਿੰਘ ਜੀ, ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਵੀ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪ੍ਰਵੀਨ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਵੀ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਆਪਾਂ ਗੱਲਬਾਤ ਕਰ ਰਹੇ ਹਾਂ 84 ਸਿੱਖ ਕਤਲੇਆਮ ਦੀ ਬਾਬਤ। ਇਹ ਆਮ ਹੀ ਚਰਚਾ ਕਰਦੇ ਹਾਂ ਰਾਜਕਰਮਵੀਰ ਸਿੰਘ ਜੀ ਆਪਾਂ ਕਿ ਕਾਂਗਰਸ ਨੇ ਕਰਵਾਇਆ। ਕਾਂਗਰਸ ਜ਼ਿੰਮੇਵਾਰ ਪਾਰਟੀ ਸੀ। ਕਾਂਗਰਸ ਦੀ ਪ੍ਰਧਾਨ ਮੰਤਰੀ ਦਾ ਕਤਲ ਹੋਇਆ, ਕਾਂਗਰਸੀਆਂ ਨੇ ਸ਼ਹਿਆਂ ਦਿੱਤੀਆਂ, ਪਰ ਇਹਦੇ ਅੰਦਰ ਇੱਕ ਹੋਰ ਲੁਕੀ ਹੋਈ ਸੋਚ ਵੀ ਹੈ। ਉਹ ਜਾਗਰ ਉਦੋਂ ਹੁੰਦੀ ਜਦੋਂ ਪਤਾ ਲੱਗਦਾ ਵੀ ਸੰਘ ਦੇ ਬੰਦੇ RSS ਦੇ ਬੰਦੇ ਵੀ ਇਹਦੇ 'ਚ ਸ਼ਾਮਲ ਸੀਗੇ। ਵਾਜਪਾਈ, ਅਟਲ ਬਿਹਾਰੀ ਵਾਜਪਾਈ ਦੇ ਇੱਕ ਬੂਥ ਤੇ ਬੈਠਣ ਵਾਲਾ ਪੋਲਿੰਗ ਏਜੰਟ ਦੇ ਬਾਏ ਨੇਮ FIR ਹੋਈ ਵੀ। ਤੇ ਲਾਲ ਕ੍ਰਿਸ਼ਨ ਅਡਵਾਨੀ ਆਪਦੀ ਕਿਤਾਬ ਦੇ ਵਿੱਚ ਕੀ ਕਹਿੰਦਾ ਕਿ ਅਸੀਂ ਇੰਦਰਾ ਗਾਂਧੀ ਨੂੰ ਮਜਬੂਰ ਕੀਤਾ ਕਿ ਤੂੰ ਹਮਲਾ ਕਰ। ਉਹ ਹਮਲੇ ਤੋਂ ਬਾਅਦ ਹੀ ਸਾਰਾ ਕੁਝ ਹੁੰਦਾ। ਬਿਲਕੁਲ। ਜੇ ਹਮਲਾ ਟਲ ਜਾਂਦਾ ਤੇ ਨਾ ਇੰਦਰਾ ਗਾਂਧੀ ਦਾ ਕਤਲ ਹੋਣਾ ਸੀ। ਨਹੀਂ ਬਿਲਕੁਲ, ਹਾਂਜੀ, ਕਿਉਂਕਿ ਉਹ ਤਾਂ ਹਮਲੇ ਦਾ ਐਕਸ਼ਨ ਦਾ ਰਿਐਕਸ਼ਨ ਸੀ ਨਾ। ਉਹ ਤਾਂ ਜੂਨ 84 ਸ਼ਾਇਦ ਉਹ ਨਾ ਵਾਪਰਦਾ ਤੇ ਨਵੰਬਰ 84 ਵੀ ਨਾ। ਪਰ ਉਹ ਚਲੋ ਵੀ ਹੁਣ ਜੇ ਤਾਂ ਕਿਸੇ ਦੇ ਹੱਥ ਨਹੀਂ ਆਈ। ਉਹਨਾਂ ਨੇ ਜੋ ਕੀਤਾ ਉਹਨਾਂ ਨੂੰ ਉਹ ਭੁਗਤਣਾ ਪਰ ਵੀ ਇਸ ਤੁਸੀਂ ਦੇਖੋ ਪੂਰੇ ਐਪੀਸੋਡ ਦੇ ਵਿੱਚ ਕਾਂਗਰਸ ਤਾਂ ਜ਼ਿੰਮੇਵਾਰ ਸੀਗੀ, ਪਰ ਉਹ ਹਾਲਾਤ ਪੈਦਾ ਕਿਹਨੇ ਕੀਤੇ ਅੱਜ ਤਾਈਂ ਲੋਕਾਂ ਨੇ ਤੇ ਚਰਚਾ ਨਹੀਂ ਕੀਤੀ। ਵੀ ਪਿੱਛੇ ਕਿਹੜੇ ਹੋਰ ਤਾਕਤਾਂ ਕਿਹੜੀਆਂ ਸੀ ਔਰ ਸੋਚ ਕਿਹੜੀ ਸੀ। ਹਾਂ, ਉਹ ਪਾਰਟੀਆਂ ਦੇ ਨਾਂ ਵੱਖਰੇ ਹੋ ਸਕਦੇ ਆ, ਪਰ ਸੋਚ ਜਿਹੜੀ ਉਹ ਇੱਕੋ ਜਿਹੜਾ ਸਿਸਟਮ ਚੱਲਦਾ ਉਸੇ ਸੋਚ ਤਹਿਤ ਹੀ ਚੱਲਦਾ। ਜੀ ਬਿਲਕੁਲ। ਹੁਣ ਤੁਸੀਂ ਦੇਖ ਲਓ, ਚਾਹੇ ਭਾਜਪਾ ਹੈ, ਚਾਹੇ ਕਾਂਗਰਸ ਆ, ਚਾਹੇ ਜੋ ਵੀ ਆ, ਉਹਨਾਂ ਦਾ ਮੇਨ ਮਕਸਦ ਕੀ ਆ ਵੀ ਜਿਹੜੀ ਬਹੁ ਗਿਣਤੀ ਆ ਉਹਨਾਂ ਨੂੰ ਕਿੱਦਾਂ ਖੁਸ਼ ਰੱਖਣਾ।
ਜਦੋਂ ਸੁਪਰੀਮ ਕੋਰਟ ਜਿੱਥੇ ਦਾ ਉਹ ਕਹਿ ਰਹੇ ਹੋ ਵੀ ਬਹੁ ਗਿਣਤੀ ਲੋਕਾਂ ਦੀ ਜਿਹੜੀ ਰਾਏ ਆ ਉਸ ਨੂੰ ਧਿਆਨ ਰੱਖ ਕੇ ਫੈਸਲੇ ਜਿਹੜੇ ਹੋਣਗੇ, ਤਾਂ ਫਿਰ ਤੁਸੀਂ ਉੱਥੇ ਹਿਸਾਬ ਲਾ ਲਓ ਵੀ ਉੱਥੇ ਕੀ ਹੋ ਸਕਦਾ। ਉੱਥੇ ਕਿੱਥੇ ਤੁਸੀਂ ਇਨਸਾਫ ਦੀ, ਨਿਆਂ ਦੀ ਮੰਗ ਜਿਹੜੀ ਉਹ ਤੁਹਾਡੀ ਕਿੱਥੇ ਜਿਹੜੀ ਉਹ ਕਿਹੜੇ ਕੰਨਾਂ ਦੇ ਉੱਤੇ ਜਿਹੜੀ ਉਹ ਪੈਣੀ ਹੈਗੀ ਆ। ਸੋ ਇਹ ਕੀ ਆ, ਸੋ ਜਦੋਂ ਪ੍ਰਵੀਨ ਵੀ ਇਹ ਵਾਪਰ ਜਾਂਦਾ ਹੈ ਨਵੰਬਰ 84 ਦੇ ਜਿਹੜੇ ਦਿਨ ਜਿਹੜੇ ਇਹ ਚੱਲ ਰਹੇ ਆ, ਉਦੋਂ ਵੀ ਸਾਰਾ ਕੁਝ ਵਾਪਰ ਰਿਹਾ। ਅਜੇ ਤੇ ਇਹਨਾਂ ਦਿਨਾਂ ਦੇ ਵਿੱਚ ਲੋਕਾਂ ਨੂੰ ਇਹੀ ਨਹੀਂ ਪਤਾ ਲੱਗ ਰਿਹਾ ਵੀ ਅਸੀਂ ਅਗਲੇ ਜਿਹੜਾ ਪਲ ਆ ਉਹ ਦੇਖਣਾ ਕਿ ਨਹੀਂ ਦੇਖਣਾ। ਪਰਿਵਾਰਾਂ ਦੇ ਜੀ ਜਿਹੜੇ ਆ ਉਹ ਮਾਰੇ ਜਾ ਰਹੇ ਆ, ਅੱਗਾਂ ਲਾਈਆਂ ਜਾ ਰਹੀਆਂ, ਘਰ ਜਿਹੜੇ ਉਹ ਤਬਾਹ ਹੋ ਰਹੇ ਨੇ, ਉਹ ਸਾਰਾ ਕੁਝ ਜਿਹੜਾ ਉਹ ਹੋ ਰਿਹਾ ਆ। ਪਰ ਫਿਰ ਵੀ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਸਿਆਸਤ ਹੁੰਦੀ ਹੈ ਉਹ ਕੀ ਕਿੱਧਰ ਨੂੰ ਲੈ ਕੇ ਜਾਂਦੇ, ਪੰਜਾਬ ਦੇ ਜਾਂ ਸਿੱਖ ਲੀਡਰਸ਼ਿਪ ਆ ਉਹਦਾ ਕੀ ਰੋਲ ਜਿਹੜਾ ਇਸ ਪੂਰੇ ਮਾਮਲੇ ਤੋਂ ਬਾਅਦ ਦੇ ਵਿੱਚ ਜਿਹੜਾ ਉਹ ਰਹਿੰਦਾ ਆ, ਉਹ ਵੀ ਸਾਰਿਆਂ ਦੇ ਸਾਹਮਣੇ, ਉਹ ਵੀ ਕੁਝ ਲੁਕਿਆ ਛਿਪਿਆ ਨਹੀਂ ਹੈ। ਬਿਲਕੁਲ ਪੰਜਾਬ ਦੀ ਜਿਹੜੀ ਪੰਥਕ ਜਮਾਤ ਸੀਗੀ, ਖਾਸ ਕਰਕੇ ਅਕਾਲੀ ਦਲ ਦੀ ਲੀਡਰਸ਼ਿਪ, ਉਹ ਤਾਂ ਹਮੇਸ਼ਾ ਇਹਨਾਂ ਚੀਜ਼ਾਂ ਨੂੰ ਲੈ ਕੇ ਸਵਾਲਾਂ ਦੇ ਘੇਰੇ ਦੇ ਵਿੱਚ ਰਹੀ। ਪੰਜਾਬ ਦੇ ਕੁਝ ਚੁਣਿੰਦਾ ਆਗੂ ਸੀ ਜਿਹੜੇ ਕਤਲੇਆਮ ਦੀ ਗੱਲ ਕਰਦੇ ਸੀ, ਦੂਜੇ ਤਾਂ ਦਿੱਲੀ ਦੀ ਝੋਲੀ ਚੁੱਕ ਬਣੀ ਗਏ ਸੀ। ਤੇ 1997 ਚ ਜਾ ਕੇ ਤਾਂ ਫਿਰ ਜ਼ਾਹਰ ਹੀ ਹੋ ਗਿਆ ਸੀ, ਜਦੋਂ ਭਾਜਪਾ ਦੇ ਨਾਲ ਸਮਰਥਨ ਹੋ ਗਿਆ, ਪਤਾ ਲੱਗ ਗਿਆ। ਫਿਰ ਤਾਂ ਸਾਰਾ ਕੁਝ ਜਦੋਂ ਝੂਠੇ ਪੁਲਿਸ ਮੁਕਾਬਲਿਆਂ ਤੋਂ ਵੀ ਬਚਿਆ ਜਾਣ ਲੱਗ ਪਿਆ, ਜਦੋਂ ਸਿੱਖ ਕਤਲੇਆਮ ਦੀ ਗੱਲ ਹੀ ਕਰਨੋਂ ਹਟ ਗਏ, ਉਹ ਤਾਂ ਫਿਰ ਪੰਥਕ ਲੀਡਰਾਂ ਬਾਰੇ ਵੀ ਖੁੱਲ ਕੇ ਪਤਾ ਲੱਗ ਗਿਆ ਸੀ ਕਿਹੜਾ। ਜਦੋਂ ਅਗਲਿਆਂ ਨੇ ਕਹਿ ਹੀ ਦਿੱਤਾ ਵੀ ਅਸੀਂ ਪੰਥਕ ਨਹੀਂ ਜੀ, ਪੰਜਾਬੀ ਪਾਰਟੀ, ਜਦੋਂ ਅਗਲਿਆਂ ਨੇ ਆਪਣਾ ਮੁਹਾਂਦਰਾ ਚੇਂਜ ਕਰ ਲਿਆ, ਤੇ ਫਿਰ ਉਹ ਸਪਸ਼ਟਤਾ ਜਿਹੜੀ ਉਦੋਂ ਲੋਕਾਂ ਨੂੰ ਆ ਜਾਂਦੀ। ਵਕਤ ਜਿਹੜੀ ਇੱਕ ਅਜਿਹੀ ਚੀਜ਼ ਹੈ ਜਿਹੜੀ ਉਸ ਚੀਜ਼ ਨੂੰ ਸਪਸ਼ਟ ਇਹ ਬਿਲਕੁਲ ਜਿਹੜੀ ਸਾਡੀ ਲੀਡਰਸ਼ਿਪ ਸੀ ਉਦੋਂ ਦੇ ਮੋਹਰੀ ਆਗੂ, ਚਾਹੇ ਉਹ ਪੰਜਾਬ ਦੇ ਸੀ ਚਾਹੇ ਦਿੱਲੀ ਦੇ ਸੀ, ਉਹਨਾਂ ਤੇ ਸਵਾਲ ਬਹੁਤ ਤਰ੍ਹਾਂ ਦੇ ਉੱਠੇ। ਉਹ ਜੇ ਚਾਹੁੰਦੇ ਉਹ ਪਾਰਲੀਮੈਂਟ ਘੇਰ ਸਕਦੇ ਸੀ, ਵਿਧਾਨ ਸਭਾ ਘੇਰ ਸਕਦੇ ਸੀ, ਮਰਨ ਵਰਤ ਕਰ ਸਕਦੇ ਸੀ। ਤੁਸੀਂ ਲੋਕਤੰਤਰ ਚ ਹੋਰ ਕਰ ਕੀ ਸਕਦੇ, ਘੇਰ ਹੀ ਸਕਦੇ, ਜਿੱਥੇ ਬਰਾਬਰ ਤਾਂ ਸੰਦ ਚੁੱਕਣ ਦਾ ਤਾਂ ਮੌਕਾ ਹੀ ਨਹੀਂ ਸੀਗਾ। ਹੁਣ ਤੁਸੀਂ ਚਲੋ, ਮੈਂ ਇਹ ਗੱਲ ਨੂੰ ਆਪਾਂ ਕੰਪੈਰੀਜ਼ਨ ਨਹੀਂ ਕਰਦੇ, ਸਾਰਾਗੜ੍ਹੀ ਦੇ ਵਿੱਚ ਆਪਾਂ ਕੀ ਦੇਖਦੇ ਹਾਂ, 10,000 ਬੰਦਾ ਤੇ ਸਾਹਮਣੇ 21 ਬੰਦੇ, ਪਰ ਉਹ ਅਲਰਟ ਸੀਗੇ, ਉਹਨਾਂ ਨੂੰ ਪਤਾ ਸੀ ਕਿੰਨੀ ਗਹਿ ਗੱਚ ਲੜਾਈ ਹੋਈ। ਇੱਕ ਪਾਸੇ ਸੁੱਤੇ ਪਰਿਵਾਰ ਨਿਹੱਥੇ ਬੱਚਿਆਂ ਵਾਲੇ, ਪਰਿਵਾਰਾਂ ਵਾਲੇ, ਉਸੇ ਕੌਮ। ਦੇਖੋ, ਇਹ ਆਪਾਂ ਨਹੀਂ ਕਹਿੰਦੇ ਕਿ ਤੁਸੀਂ ਟਾਈਮ ਬੰਨ ਕੇ ਆਉਂਦੇ, ਪਰ ਜਿਹੜੀ ਕੌਮ ਦੇ 21 ਬੰਦੇ 10,000 ਬੰਦੇ ਨੂੰ ਨਹੀਂ ਦਵਾ, ਉਸ ਕੌਮ ਨੂੰ ਤੁਸੀਂ ਸੁੱਤੀ ਪਈ ਨੂੰ ਮਾਰ ਦਿਓ, ਬੱਚੇ ਸਾੜ ਦਿਓ, ਬੀਬੀਆਂ ਸਾੜ ਦਿਓ, ਤਿਆਰੀ ਹੋਣੀ ਅਵੇਸ਼ ਕਰਤੀ। ਮੈਨੂੰ ਯਾਦ ਆ ਪ੍ਰਵੀਨ, ਅਜੇ ਵੀ ਕਿਸੇ ਪ੍ਰੋਗਰਾਮ ਦੇ ਸਿਲਸਿਲੇ ਚ ਛੋਟਾ ਮੇਰਾ ਸ਼ਾਇਦ 11ਵੀਂ 12ਵੀਂ ਸੀਗਾ, ਮੈਨੂੰ ਉਹ ਗੱਲ ਅਜੇ ਵੀ ਉਹਨਾਂ ਦੀ ਭੁੱਲਦੀ ਨਹੀਂ ਜੀ। ਦਿੱਲੀ ਮੈਂ ਗਿਆ ਸੀਗਾ, ਦਿੱਲੀ ਵਾਲਿਆਂ ਦੇ ਮਨਾਂ ਦੇ ਵਿੱਚ ਇਸ ਕਤਲੇਆਮ ਦੇ ਜਿਹੜੇ ਜ਼ਿੰਮੇਵਾਰ ਆ, ਜਿਹੜੇ ਪੰਜਾਬ ਚ ਬੈਠੇ ਸਿੱਖ ਆ ਜਾਂ ਜਿਹੜੇ ਲੀਡਰ ਆ ਜਾਂ ਜਿੱਦਾਂ ਸੰਤ ਆ ਜਾਂ ਬਾਕੀ ਇਹ ਜੁਝਾਰੂ ਸਿੰਘ ਸੀ, ਉਹਨਾਂ ਤੇ ਮੜਨ ਦੀ ਕੋਸ਼ਿਸ਼ ਕੀਤੀ ਗਈ। ਬਾਕੀ ਬਾਅਦ ਦੇ ਵਿੱਚ ਪੂਰੀ ਉਹਨਾਂ ਦਾ ਬ੍ਰੇਨ ਵਾਸ਼ ਜਿਹੜਾ ਉਹ ਕੀਤਾ ਗਿਆ। ਜੀ। ਮੈਂ ਗਿਆ ਉੱਥੇ ਤਾਂ ਅਸੀਂ ਪੰਜਾਬ ਤੋਂ ਆਏ ਸੀਗੇ, ਮੈਂ ਤੇ ਮੇਰਾ ਫਰੈਂਡ ਆ, ਅਸੀਂ ਦੋਨੋਂ ਪੱਗ ਬੰਨਦੇ ਸੀ, ਏਦਾਂ ਸੀਗੇ ਹਨਾ। ਜੀ। ਉਦੋਂ ਉਹਨਾਂ ਨੇ ਆਉਂਦਿਆਂ ਨੂੰ ਅਜੇ ਮਿਲੇ ਹੀ ਆ, ਥੋੜਾ ਚਿਰ ਹੀ ਹੋਇਆ, ਕਹਿੰਦੇ ਪਤਾ ਲੱਗਾ ਸੀ ਵੀ ਉਦੋਂ ਦਰਬਾਰ ਸਾਹਿਬ ਦੇ ਵਿੱਚੋਂ ਸ਼ਰਾਬ, ਹਥਿਆਰ, ਇਹ ਸਾਰਾ ਕੁਝ ਫੜਿਆ ਗਿਆ ਸੀ। ਸੋ ਤੁਸੀਂ ਦੇਖੋ ਵੀ ਪ੍ਰੋਪੇਗੈਂਡਾ ਕਿੱਥੇ ਤੱਕ ਤੇਜ਼ ਜਿਹੜਾ ਉਹ ਕਰਕੇ ਜਿਹੜਾ ਉਹਨਾਂ ਦੀ ਮਾਨਸਿਕਤਾ ਤੱਕ ਜਿਹੜੀ ਉਸ ਟਾਈਮ ਦੇ ਉੱਤੇ ਬਦਲ ਦਿੱਤੀ ਗਈ ਸੀ। ਇਹ ਨੈਰੇਟਿਵ ਇਦਾਂ ਹੀ ਖਤਰਨਾਕ ਹੈ, ਇਹੀ ਤਾਂ ਹੀ ਤਾਂ ਨੈਰੇਟਿਵ ਇੰਨਾ ਖਤਰਨਾਕ ਹੈ ਕਿ ਜਦੋਂ ਤੁਸੀਂ ਹੱਕ ਮੰਗਣ ਦੀ ਬਜਾਏ ਆਪਣੇ ਆਪ ਨੂੰ ਦੋਸ਼ੀ ਮੰਨਣਾ, ਵੀ ਆਪਣਿਆਂ ਨੂੰ ਹੀ ਨਾਲਦਿਆਂ ਨੂੰ ਜਿਹੜਾ ਉਹ ਦੋਸ਼ੀ ਜਿਹੜਾ ਉਹ ਮੰਨਣ ਲੱਗੋ ਵੀ ਆ। ਉਹ ਤੋਂ ਪਹਿਲਾਂ ਉਹ ਨਹੀਂ ਕੋਈ ਵੀ ਗੱਲ ਇਹ ਕਰਦੇ ਵੀ ਦਰਬਾਰ ਸਾਹਿਬ ਤੇ ਹਮਲਾ ਉਹਨਾਂ ਨੇ ਕਿਉਂ ਕੀਤਾ, ਅਕਾਲ ਤਖਤ ਸਾਹਿਬ ਦੇ ਉੱਤੇ ਹਮਲਾ ਕਿਉਂ ਕੀਤਾ, ਉਹ ਮੰਗਾਂ ਕਿਹੜੀਆਂ ਸੀ, ਕਿਉਂ ਮੰਨਿਆ, ਜਾਂ ਨਿਰੰਕਾਰੀਆਂ ਵਾਲਾ ਮਸਲਾ, ਮਤਲਬ ਉੱਥੇ ਨਹੀਂ, ਉਹਨੂੰ ਕਿਉਂ ਉਸ ਟਾਈਮ ਦੇ ਉੱਤੇ ਬਚਾਇਆ ਗਿਆ ਜਦੋਂ ਉਹਨੇ 13 ਸਿੰਘ ਜਿਹੜੇ ਕਤਲ ਕੀਤੇ ਸੀਗੇ, ਵੀ ਉਹ ਕਿਉਂ ਹੋਇਆ। ਪੰਜਾਬ ਦੀਆਂ ਜਿਹੜੀਆਂ ਵੱਧ ਸੂਬੇ ਦੇ ਅਧਿਕਾਰ ਵਾਲੀਆਂ ਮੰਗਾਂ ਸੀ, ਉਹ ਚ ਕੀ ਨਜਾਇਜ਼ ਸੀ, ਕੀ ਉਹ ਚ ਗੱਲ ਸੀ, ਵੀ ਉਹਨੂੰ ਦੱਬਣ ਦੇ ਲਈ ਕਿੱਥੇ ਤੱਕ ਗੱਲ ਜਿਹੜੀ ਉਹ ਜਾ ਪਹੁੰਚਾਈ। ਅਵਤਾਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ, ਸਤਿ ਸ਼੍ਰੀ ਅਕਾਲ ਜੀ। ਕੰਨ ਜੀ ਤੇ ਪ੍ਰਵੀਨ ਜੀ, ਸਤਿ ਸ਼੍ਰੀ ਅਕਾਲ। ਦਿੱਲੀ ਦੇ ਗੱਲ ਤੇ ਕਹਿੰਦੇ ਕਾਨਪੁਰ ਜਿਹੜਾ ਸ਼ਹਿਰ ਵਾ, ਇਹ ਬਹੁਤ ਪੰਜਾਬ ਔਰ ਯੂਪੀ ਦਾ ਕੇਂਦਰ ਦਾ ਸ਼ਹਿਰ ਸੀ। ਇੱਥੇ ਉਸ ਵੇਲੇ 20 ਲੱਖ ਦੀ ਆਬਾਦੀ ਸੀ, ਜਿਸ ਵਿੱਚ 5 ਲੱਖ ਪੰਜਾਬੀ ਸੀਗੇ। ਉੱਥੇ ਦੀ ਗੱਲ ਜ਼ਿਆਦਾ ਕਿਸੇ ਨੂੰ ਪਤਾ ਨਹੀਂ। ਉੱਥੇ
5 ਲੱਖ ਦੇ ਵਿੱਚੋਂ 1-2 ਘਰ ਪੰਜਾਬੀ ਆਪਣੇ ਹਿੰਦੂ ਸੀ, ਉਹਨੇ ਬਚਾ ਲਿਆ। ਇੱਕ ਬੰਦਾ ਨਹੀਂ ਬਚਿਆ। ਉਹਨੇ 5 ਲੱਖ ਦਾ 5 ਲੱਖ ਉਹਦੇ ਵਿੱਚੇ ਮੁਸਲਮਾਨਾਂ ਨੇ, ਵਿੱਚੇ ਹਿੰਦੂਆਂ ਨੇ ਇਕੱਠਿਆਂ ਹੋ ਕੇ ਨਹੀਂ, ਸਾਰਿਆਂ ਨੇ ਵਿੱਚੇ ਪੁਲਿਸ ਵਾਲਿਆਂ ਨੇ ਵਰਦੀਆਂ ਸਭ ਥੈਲੀਆਂ ਪਾ ਕੇ, ਯਾਨੀ ਇੱਕ ਬੰਦਾ ਨਹੀਂ ਛੱਡਿਆ ਉਹਨੇ। ਉਹ 2-3 ਘਰ ਜਿਹੜੇ ਆਪਣੇ ਪੰਜਾਬੀ ਹਿੰਦੂ ਸੀਗੇ ਨਾ ਰਹਿੰਦੇ, ਉਹਨੇ ਆਪਣੇ ਟਰੱਕਾਂ 'ਚ ਉਹਨਾਂ ਨੂੰ ਲੁਕੋ ਕੇ ਆਪਣੇ ਘਰੇ ਲਿਆ ਕੇ ਉਹ ਬੰਦੇ ਬਚਾ ਲਏ ਆ। ਬਾਕੀ ਜਾਣੀ ਉਸ ਵੇਲੇ 5 ਲੱਖ ਦਾ ਕਾਂਡ ਜਿਹੜਾ ਉੱਥੇ ਹੋਇਆ ਹਨਾ ਇੱਕਦਮ, ਉਹਦਾ ਯਾਨੀ ਪਤਾ ਵੀ ਨਹੀਂ, ਇਹ ਨਹੀਂ ਪਤਾ ਲੱਗਣ ਵੀ ਨਹੀਂ ਦਿੱਤਾ ਉਹ, ਕਿਉਂਕਿ ਉੱਥੇ ਆਪਣੇ ਪੰਜਾਬੀ ਯੂਪੀ ਨੂੰ, ਬਿਹਾਰ ਨੂੰ ਜਿਹੜਾ ਹਨਾ ਛੋਟੇ ਆਪਣੇ ਖੇਤੀਬਾੜੀ ਦਾ ਜਾਂਦਾ ਸਮਾਨ ਸਮੂਨ, ਇਹ ਕੇਂਦਰ ਸੀ ਬਹੁਤ ਵੱਡਾ। ਪੰਜਾਬੀ ਆਪਣੇ ਉੱਥੇ ਬਹੁਤ ਚੰਗੇ ਵਪਾਰੀ ਵਪੂਰੀ ਰਹਿੰਦੇ ਸੀਗੇ ਯੂਪੀ ਦੇ ਵੀ, ਉੱਧਰ ਨੂੰ ਮਾਲ ਜਾਂਦਾ ਸੀ ਆਪਣੇ ਖੇਤੀਬਾੜੀ ਦੇ ਕੰਮ ਦਾ ਪੰਜਾਬ ਤੋਂ। ਉੱਥੇ ਜਾਣੀ ਦੇ ਲੋ 5 ਲੱਖ ਮਾਰਿਆ ਗਿਆ ਆਪਣਾ ਪੰਜਾਬੀ। ਜੀ ਥੈਂਕ ਯੂ ਉਤਾਰ ਜੀ। ਧੰਨਵਾਦ। ਅਗਸਤ 2022 ਦੇ ਵਿੱਚ ਇਹਨਾਂ ਨੇ 34 ਬੰਦੇ ਹੁਣ ਤੱਕ ਫੜੇ ਨੇ, ਜਿਹੜੇ ਕਾਨਪੁਰ ਦੇ ਵਿੱਚ ਪ੍ਰਵੀਨ ਜਿਹੜਾ ਸਿੱਖ ਕਤਲੇਆਮ ਜਿਹੜਾ ਹੋਇਆ ਸੀ ਉਸ ਦੇ ਬਾਬਤ। ਹੁਣ 76 ਸਾਲਾਂ ਦੇ ਬੰਦਿਆਂ ਨੂੰ ਜਿਹੜਾ ਹੁਣ ਉੱਥੇ ਫੜਿਆ ਜਾ ਰਿਹਾ ਹੈ, ਜਿਨ੍ਹਾਂ ਨੇ ਅੱਜ ਤੋਂ 3 ਦਹਾਕੇ ਪਹਿਲਾਂ ਇਹ ਜਿਹੜਾ ਉਹ ਕਤਲੇਆਮ ਕੀਤਾ ਸੀ। ਅਜੇ ਵੀ ਬਹੁਤ ਸਾਰੇ ਲੋਕ ਏਦਾਂ ਪ੍ਰਵੀਨ ਕਹਿ ਦਿੰਦੇ ਆ ਵੀ ਇਹ ਤਾਂ ਭੀੜ ਸੀਗੀ, ਔਕਸੀ ਸੀਗੀ, ਇਹਨਾਂ ਨੂੰ ਬਾਹਰੋਂ ਲਿਆਂਦਾ ਗਿਆ ਸੀ, ਇਹ ਏਦਾਂ ਸੀਗਾ, ਉਹ ਓਦਾਂ ਸੀਗਾ। ਮੰਨ ਵੀ ਲਓ ਜੇ ਏਦਾਂ ਓਦਾਂ ਉਹ ਸੀਗਾ, ਤੇ ਭਾਈ ਜਿਹੜੇ ਫਿਰ ਬਾਕੀ ਨਾਲ ਉੱਥੇ ਰਹਿ ਰਹੇ ਸੀ ਉਹਨਾਂ ਨੇ ਫਿਰ ਹਾਂ ਕਿਸੇ ਨੇ ਕੋਈ ਕਿਸੇ ਨੂੰ ਬਚਾਇਆ ਹੋ ਸਕਦਾ, ਬਚਾਇਆ, ਅਸੀਂ ਮੰਨਦੇ ਉਸ ਚੀਜ਼ ਨੂੰ, ਪਰ ਫਿਰ ਉਹ ਬਹਤਾਤ ਕਿੱਥੇ ਸੀ? ਜੇ ਬਹੁ ਗਿਣਤੀ ਚੰਗੇ ਕਿੱਥੇ ਸੀ ਜਿਹਨੇ ਰੋਕਣਾ? ਪੁਲਿਸ ਤਾਂ ਨਾਲ ਸੀਗੀ, ਪੁਲਿਸ ਨੇ ਤਾਂ ਦੱਸਿਆ ਵੀ ਆ ਇਹਨਾਂ ਦੇ ਘਰ ਆ, ਉਹਨਾਂ ਦੇ ਆ। ਹੁਣ ਕਿੰਨੇ ਜਿਹੜੇ ਥੋੜੇ ਫੜ ਹੁੰਦੇ, ਕਿੰਨੇ ਜਿਹੜੀਆਂ ਚੀਜ਼ਾਂ ਵੀ ਉਹ ਤਾਂ ਨਾਲ ਹੀ ਸੀਗੇ ਜਿਹੜੇ ਉਹ ਸੀਗੇ। ਸੋ ਜੇ ਬਹੁ ਗਿਣਤੀ ਕਹਿੰਦੇ ਸੀਗੇ ਵੀ ਚੰਗੀ ਉਹ ਸੀਗੀ, ਉਹਨਾਂ ਦਾ ਇਹਦੇ ਵਿੱਚ ਕੋਈ ਹਿੱਸਾ ਨਹੀਂ ਸੀ, ਪਰ ਰੁਕਿਆ ਕਿਉਂ ਨਹੀਂ? ਇੰਨੇ ਦਿਨ ਤੱਕ ਸ਼ਰੇਆਮ ਚੱਲਦਾ ਰਿਹਾ। ਕਹਿਣ ਨੂੰ ਉਦੋਂ ਸਿੱਖ ਜਿਹੜਾ ਉਹ ਤੁਹਾਡਾ ਪ੍ਰੈਜ਼ੀਡੈਂਟ ਹੋਵੇ, ਉਹਦੀ ਗੱਡੀ ਥੋੜੇ ਉਸ ਤੋਂ ਬਾਅਦ ਦੇ ਵਿੱਚ ਉਹ ਆਉਂਦੀ ਆ, ਉਹ ਬਾਹਰਲੇ ਮੁਲਕ ਤੋਂ ਵਾਪਸ ਆਉਂਦਾ ਆਪਣੀ ਫੇਰੀ ਵਿੱਚੇ ਰੱਦ ਕਰਕੇ, ਤੇ ਉਹਦੇ ਆਉਂਦਿਆਂ ਨੂੰ ਉਹਦੇ ਡਲੇ ਚੱਲੇ ਹੁਣ, ਤੇ ਜੈਲ ਸਿੰਘ ਨੂੰ ਤਾਂ ਪਤਾ ਲੱਗ ਹੀ ਗਿਆ ਹੋਣਾ ਕੀ ਆ ਵੀ ਉਹ ਔਕਾਤ ਕੀ ਜਿਹੜੀ ਉਸ ਟਾਈਮ ਦੇ ਉੱਤੇ ਜਿਹੜੀ ਉਹ ਰੱਖੀ। ਫਿਰ ਉਸਨੂੰ ਉਧਰ ਵੀ ਪਹਿਲੋਂ ਜਿਹੜਾ ਉਹਨੂੰ ਉਧਰ ਤੋਰਿਆ ਗਿਆ ਸੀ। ਜਿਹੜੇ ਅਸਲ ਦੇ ਵਿੱਚ ਜਿਹੜੇ ਸਿੱਖ ਇਤਿਹਾਸਕਾਰ ਨੇ ਨਾ, ਜੋ ਤੁਸੀਂ ਉਹਨਾਂ ਨੂੰ ਪੜ੍ਹਦੇ ਆ, ਉਹ ਇਹੀ ਗੱਲ ਕਹਿੰਦੇ ਵੀ ਤੁਸੀਂ ਇਸ ਸਿਸਟਮ ਦੇ ਵਿੱਚ, ਜਦੋਂ ਗਿਆਨੀ ਜੈਲ ਸਿੰਘ ਦੀ ਗੱਲ ਕਰਦੇ ਆ, ਉਹ ਕਹਿੰਦੇ ਇਸ ਸਿਸਟਮ ਦੇ ਵਿੱਚ ਤੁਸੀਂ ਜਿੰਨੇ ਮਰਜ਼ੀ ਦੇਸ਼ ਭਗਤ ਬਣ ਜਾਓ, ਜੋ ਮਰਜ਼ੀ ਤੁਸੀਂ ਦੇਸ਼ ਲਈ ਕਰ ਦਿਓ, ਇਹਨਾਂ ਨੇ ਜਦੋਂ ਕੋਈ ਗੱਲ ਬਣੀ ਕੌਮ ਤੇ, ਇਹਨਾਂ ਨੇ ਤੁਹਾਨੂੰ ਉਹੀ ਚੀਜ਼ ਨਹੀਂ ਵੇਖਣਾ। ਉਹ ਤੇ ਹੈ ਹੀ, ਉਹਦੇ ਵਿੱਚ ਇੱਕ ਹੀ ਐਨਕ ਆ ਜੀ ਉਹਨਾਂ ਦੇ ਕੋਲ। ਉਹ ਇੱਕ ਹੀ ਐਨਕ ਦੇ ਨਾਲ ਜਿਹੜਾ ਉਹ ਦੇਖਦੇ ਆ। ਮਾਈਨੋਰਿਟੀਜ਼ ਉਦੋਂ ਤੱਕ ਹੀ ਉਹਨਾਂ ਨੂੰ ਚੰਗੀਆਂ ਲੱਗਦੀਆਂ ਜਿੰਨੀ ਦੇਰ ਤੱਕ ਜੀ ਹਜ਼ੂਰੀ ਕਰਦੀਆਂ, ਤੇ ਜਦੋਂ ਉਹਨਾਂ ਨੇ ਮਾੜਾ ਜਿਹਾ ਕੋਈ ਆਪਣੇ ਹੱਕਾਂ ਦੀ ਹਕੂਕਾਂ ਦੀ ਗੱਲ ਕੀਤੀ ਤਾਂ ਉਦੋਂ ਫਿਰ ਉਹ ਨਾਲ ਦੇ ਨਾਲ ਦੇਸ਼ ਉਹਨਾਂ ਤੋਂ ਖਤਰਾ, ਉਹਨਾਂ ਨੂੰ ਉਹ ਖਤਰਾ ਆ। ਉਹ ਚੀਜ਼ ਜਿਹੜੀ ਉਹ ਮੈਜੋਰਟੀ ਆ, ਬਹੁਤ ਗਿਣਤੀ ਵਾਲੇ ਆ, ਉਹ ਹਜਮ ਨਹੀਂ ਕਰ ਸਕਦੇ। ਪਰ ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਅੱਜ ਸਾਡੀ ਪੰਜਾਬੀਅਤ ਦਾ ਕਹਿ ਲਓ, ਕੌਮ ਦਾ ਕਹਿ ਲਓ, ਬਹੁਤ ਵੱਡਾ ਹਿੱਸਾ ਦਿੱਲੀ ਨੈਰੇਟਿਵ ਤੇ ਉੱਤੇ ਯਕੀਨ ਕਰਦਾ। ਜਿਵੇਂ ਤੁਸੀਂ ਗੱਲ ਕੀਤੀ ਕਿ ਸਾਡੇ ਨਾਲ ਆਪ ਨਿੱਜੀ ਤੌਰ ਤੇ ਹੋਇਆ, ਇਹ ਅੱਧੋਂ ਵੱਧ ਬੰਦਿਆਂ ਦੇ ਵਿੱਚ ਇਹ ਚੀਜ਼ ਹੈ ਕਿ ਅੱਜ ਅਸੀਂ ਨਾ ਪੰਜਾਬ ਦੇ ਹੱਕਾਂ ਦੀ ਗੱਲ, ਪਾਣੀਆਂ ਦੀ, ਪੰਜਾਬੀ ਬੋਲਦੇ ਇਲਾਕਿਆਂ ਦੀ, ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ, ਕਪੂਰੀ ਦਾ ਮੋਰਚਾ, ਧਰਮ ਯੁੱਧ ਮੋਰਚੇ ਦੀ ਗੱਲ ਕਰਨ ਤੋਂ, ਨਿਰੰਕਾਰੀ ਕਾਂਡ ਗੱਲ ਕਰਨ ਤੋਂ, ਅੱਜ ਅਸੀਂ ਸਿਰਫ ਉਹਨਾਂ ਚੀਜ਼ਾਂ ਤੇ ਕਿੰਤੂ ਕਰ ਰਹੇ ਹਾਂ ਜੋ ਉਹਨਾਂ ਦੀ ਕੌਂਸਪੀਰੇਸੀ ਦਾ ਇੱਕ ਹਿੱਸਾ ਸੀ, ਪ੍ਰੋਪੇਗੈਂਡਾ ਦਾ ਇੱਕ ਹਿੱਸਾ ਸੀਗਾ ਵੀ ਬਈ ਇਹਨਾਂ ਨੂੰ ਇਹਨਾਂ ਦੇ ਧਾਰਮਿਕ ਸਥਾਨ ਤੋਂ ਜੁਦਾ ਕਿਵੇਂ ਕੀਤਾ ਜਾਵੇ, ਵੰਡੀ ਕਿਵੇਂ ਪਾਈ ਜਾਵੇ, ਸ਼ੱਕ ਕਿਵੇਂ ਪ੍ਰਗਟਾਇਆ ਜਾਵੇ, ਜਿਹਨੂੰ ਇਹ ਜਰਨੈਲ ਮੰਨਦੇ ਆ, ਉਹਦਾ ਕਿਰਦਾਰ ਇਹਨਾਂ ਦੀਆਂ ਨਜ਼ਰਾਂ 'ਚ ਗਲਤ ਕਿਵੇਂ ਕਿੱਦਾਂ ਕੀਤਾ ਜਾਵੇ। ਇਹੀ ਕਿਰਦਾਰ ਕੁਸ਼ੀ ਜਿਹੜੀ ਉਸ ਦੇ ਉੱਤੇ ਜਿਹੜਾ ਇਹਨਾਂ ਦਾ ਜ਼ੋਰ ਲੱਗਾ। ਬਾਕੀ ਮਾਨਸਿਕ ਤੌਰ ਦੇ ਤੋਂ ਇਹਨਾਂ ਨੂੰ ਇੰਨੇ ਨਲਾਇਕ ਕਰ ਦੋ ਵੀ ਉਹ ਆਪਣੀ ਗੱਲ ਹੀ ਜਿਹੜੀ ਆ ਉਹ ਕਹਿਣੋਂ ਕਰਨੋਂ ਜਿਹੜੀ ਆ ਉਹ ਸੰਗਣ ਡਰਨ ਵੀ ਉਹ ਬਾਅਦ ਦੇ ਵਿੱਚ ਇਹ ਨਾ ਹੋ ਜੇ। ਉਹਨਾਂ ਨੂੰ ਬਸ ਇਹੀ ਡਰ ਦੇ ਵਿੱਚ ਜਿਹੜਾ ਉਹ ਰੱਖੋ ਵੀ ਜੇ ਗੱਲ ਕੀਤੀ ਤੇ ਖੌਰੇ ਪਤਾ ਨਹੀਂ ਕੀ ਹੋ ਜਾਣਾ। ਸੋ ਇਹ ਬਾਦਲਾਂ ਵਰਗੇ ਜਿਹੜੇ ਲੀਡਰ ਜਿਹੜੇ ਸੋ ਕਾਲਡ ਆਪਣੇ ਆਪ ਨੂੰ ਸਿੱਖ ਲੀਡਰ ਅਖਵਾਉਂਦੇ ਰਹੇ, ਉਹਨਾਂ ਦਾ ਬਹੁਤ ਨਕਾਰਾਤਮਕ ਜਿਹੜਾ ਓਵਰਆਲ ਰੋਲ ਇਸ ਪੂਰੇ ਜਿਹੜੇ ਉਹ ਮਾਮਲੇ ਦੇ ਵਿੱਚ ਰਿਹਾ ਹੈ। ਸੋ ਇਹ ਜਿਹੜਾ ਸਿੱਖ ਕਤਲੇਆਮ ਉਸ ਟਾਈਮ ਦੇ ਉੱਤੇ ਵਾਪਰਿਆ, ਹਜ਼ਾਰਾਂ ਹੀ ਜਿਹੜੀਆਂ ਪ੍ਰਵੀਨ ਇੱਥੋਂ ਤੱਕ ਕਿ ਮਨਮੋਹਨ ਸਿੰਘ ਨੇ ਵੀ ਕਤਲੇਆਮ ਦੀ ਬਾਬਤ ਕੋਈ
ਸੌਲਿਡ ਟਿੱਪਣੀ ਨਹੀਂ ਕੀਤੀ ਹਾਂ, ਮਾਫੀ ਉਹਦੇ ਤੋਂ ਹੀ ਦਵਾਉਣੀ ਸੀ ਨਾ, ਜੀ। ਹਾਂ, ਜਿਹੜੀ ਮਾੜੀ ਮੋਟੀ ਗੱਲ ਜਿਹੜੀ ਉਹ ਬਹੁਤ ਵੱਡਾ ਕਰਵਾਈ। ਨਾ, ਹਾਂ ਤੁਸੀਂ ਦੇਖੋ ਵੀ ਇਹ ਸਿਸਟਮ ਦੇਖੋ ਕਿੱਦਾਂ ਦਾ ਆ ਜੀ। ਜਦੋਂ ਕਤਲੇਆਮ ਹਾਂ, ਹੋਏ, ਇਹਨੂੰ ਸਟੱਡੀ ਕਰੋ ਤੁਸੀਂ। ਹਾਂ ਵੀ ਤੁਸੀਂ ਦੇਖੋ ਇਹਨੂੰ, ਹਾਂਜੀ ਹਾਂਜੀ ਸਿਸਟਮ ਕਿੱਦਾਂ ਦਾ ਕਤਲੇਆਮ ਵਾਪਰਦਾ ਹੈ ਜਦੋਂ ਇੱਕ ਮਾਈਨੋਰਿਟੀ ਦਾ ਉਹਨਾਂ ਨੇ ਰਾਸ਼ਟਰਪਤੀ ਬਣਾਇਆ ਆ। ਪਹਿਲਾ ਕਤਲੇਆਮ ਉਦੋਂ ਵਾਪਰਦਾ 84 ਜੀ ਜੀ। ਫਿਰ 2002 ਚ ਜਦੋਂ ਕਲਾਮ ਸੀਗਾ, ਉਦੋਂ ਵੀ ਮਾਈਨੋਰਿਟੀ ਦਾ ਜਿਹੜਾ ਉਹ ਸੀਗਾ। ਹੁਣ ਕਹਿਣ ਨੂੰ ਆਦੀਵਾਸੀਆਂ ਦੇ ਵਿੱਚੋਂ ਜਿਹੜੇ ਆ ਉਹਨਾਂ ਨੂੰ ਮੌਕੇ ਦਿੱਤੇ ਆ, ਰਾਸ਼ਟਰਪਤੀ ਬਣਾਇਆ ਆ, ਪਰ ਉਹਨਾਂ ਦਾ ਘਾਣ ਕਿੱਦਾਂ ਹੋ ਰਿਹਾ ਬਿਲਕੁਲ। ਤੇ ਬਾਅਦ ਦੇ ਵਿੱਚ ਜਿਨ੍ਹਾਂ ਦੇ ਖਿਲਾਫ ਤੁਸੀਂ ਜਿਹੜਾ ਉਹ ਕਤਲੇਆਮ ਕੀਤਾ, ਉਹਨਾਂ ਦੇ ਚਿਹਰੇ ਮੋਹਰੇ ਕਰਕੇ ਉਹਨਾਂ ਤੋਂ ਮਾਫੀਆਂ ਤੁਸੀਂ ਜਿਹੜੀਆਂ ਸਿਸਟਮ ਵੱਲੋਂ ਮੰਗਾਉਣੀਆਂ ਜਾਂ ਉਹਦੇ ਵੱਲੋਂ ਜਿਹੜਾ ਉਹ ਕਹਿਣਾ, ਉੱਥੋਂ ਇਹ ਸਾਫ਼ ਸਪਸ਼ਟ ਹੁੰਦਾ ਵੀ ਤੁਸੀਂ ਇਹਨਾਂ ਦੇ ਮੋਹਰੇ ਕਠਪੁਤਲੀ ਤੋਂ ਇਲਾਵਾ ਹੋਰ ਕੁਛ ਨਹੀਂ ਆ। ਅੱਜ ਦੇ ਜ਼ਮਾਨੇ 'ਚ ਵੀ ਬਹੁਤ ਅਜਿਹੇ ਜਿਹੜੇ ਉਹ ਲੋਕ ਨੇ, ਕੁਛ ਆਪਣੇ ਆਪ ਨੂੰ ਕਾਂਗਰਸੀ ਮੰਨਦੇ ਹੋਣਗੇ, ਕੁਛ ਆਪਣੇ ਆਪ ਨੂੰ ਭਾਜਪਾਈ ਮੰਨਦੇ ਨੇ, ਕੁਛ ਜਿਹੜੇ ਆ ਉਹ ਹੋਰ ਅਕਾਲੀ ਦਲ ਵਾਲੇ ਮੰਨਦੇ ਹੋਣਗੇ ਜਾਂ ਕੁਛ ਮੰਨਦੇ ਹੋਣਗੇ। ਜਦੋਂ ਇਦਾਂ ਦਾ ਮੌਕਾ ਬਣਨਾ, ਉਹਨਾਂ ਨੇ ਸਿਰਫ ਤੇ ਸਿਰਫ ਤੁਹਾਡੇ ਧਰਮ ਨੂੰ ਜਿਹੜਾ ਉਹ ਦੇਖਣਾ। ਤੇ ਅੱਜ ਜਿਹੜੇ ਉਹਨਾਂ ਦੇ ਕਠਪੁਤਲੀਆਂ ਬਣ ਕੇ ਨੱਚ ਰਹੇ ਆ, ਤੇ ਉਹਨਾਂ ਨੂੰ ਫਿਰ ਇਹਨਾਂ ਭੀੜਾਂ ਨੇ ਅੱਗੇ ਨਚਾਉਣਾ ਹੈ। ਬਿਲਕੁਲ, ਇਹ ਭੁਲੇਖੇ ਜਿਹੜੇ ਉਹ ਨਿਕਲ ਜਾਣੇ ਚਾਹੀਦੇ, ਨਿਕਲੇ ਹੋਏ ਆ ਇਹ ਭੁਲੇਖੇ। ਪਰ ਫਿਰ ਵੀ ਪਰਦਾ ਜਿਹੜਾ ਆ ਬ੍ਰੇਨ ਵਾਸ਼ਿੰਗ ਦਾ, ਜੀ ਹਜ਼ੂਰੀਆਂ ਤੋਂ ਅਸੀਂ ਵਾਪਸ ਨਹੀਂ ਜਿਹੜਾ ਉਹ ਟਲਦੇ ਨਹੀਂ ਆ। ਤੇ ਉਹਨਾਂ ਨੇ ਪਹਿਲਾਂ ਨੁਕਸਾਨ ਕਰਾਇਆ, ਉਹ ਬਾਅਦ ਚ ਵੀ ਕਰਾ ਸੋ ਇਹ ਚਲੋ ਆਪਾਂ ਉਮੀਦ ਕਰਦੇ ਵੀ ਲੋਕ ਵੱਧ ਤੋਂ ਵੱਧ ਹੋਰ ਜਿਹੜੇ ਜਾਗਰੂਕ ਹੋਣ, ਇਤਿਹਾਸ ਦੇ ਨਾਲ ਜਿਹੜਾ ਉਹ ਜੁੜਨ, ਕਿ ਅਸਲੀਅਤ ਦਾ ਸੱਚ ਕੀ ਆ, ਉਸ ਨੂੰ ਜਿਹੜਾ ਉਹ ਪਹਿਚਾਨਣ ਦੀ ਜਿਹੜੀ ਵੱਧ ਤੋਂ ਵੱਧ ਕੋਸ਼ਿਸ਼। ਜੀ। ਜਦੋਂ ਕੋਈ ਵੀ ਕੌਮ ਇਤਿਹਾਸ ਤੋਂ ਸੇਧ ਲੈਣੋਂ ਹਟ ਜਾਵੇ ਤਾਂ ਉਹਦਾ ਭਵਿੱਖ ਫਿਰ ਖਤਰਾ ਹੀ ਆ, ਫਿਰ ਉਹ ਨਸ਼ਟ ਹੋਣ ਵੱਲ ਨੂੰ ਹੀ ਫਿਰ ਹੌਲੀ ਹੌਲੀ ਜਿਹੜਾ ਉਹ ਵੱਧਦਾ। ਜੇ ਅਤੀਤ ਦਾ ਮਤਲਬ ਇਹ ਹੈ ਵੀ ਤੋਂ ਸਿੱਖ ਕੇ ਜਿਹੜਾ ਕੁਝ ਭਵਿੱਖ ਨੂੰ ਸਵਾਰਿਆ ਜਿਹੜਾ ਉਹ ਜਾਵੇ। ਏਦਾਂ ਦੀ ਨੌਬਤ ਕਦੀ ਨਾ ਵਾਪਰੇ, ਕੱਲ ਨੂੰ ਕੋਈ ਏਦਾਂ ਹੀ ਚੜ ਕੇ ਤੁਹਾਡੇ ਤੇ ਨਾ ਆ ਜਾਵੇ, ਤੁਸੀਂ ਤਿਆਰੀ ਰੱਖੋ। ਬਿਲਕੁਲ, ਸ਼ਰਾਈਆਂ ਦਾ ਤਾਂ ਹੁਣ ਕੋਈ ਭਰੋਸਾ ਨਹੀਂ ਆ ਜੀ। ਵੀ ਇਹ ਭੀੜਾਂ ਨੇ ਪਤਾ ਨਹੀਂ ਕਦੋਂ ਕਿੱਧਰ ਕੀ ਜਿਹੜਾ ਉਹ ਦੇਖੋ, ਹੁਣ ਥੋੜਾ ਢੰਗ ਬਦਲ ਗਿਆ ਵਾ, ਹੁਣ ਇੰਟਰਨੈਟ ਤੇ ਆ ਗਿਆ ਸਾਰਾ ਕੁਝ। ਇੰਟਰਨੈਟ ਤੇ ਟ੍ਰੋਲਿੰਗ ਕਰ ਲਓ ਤੁਸੀਂ, ਕਿਸੇ ਦੀ ਕਿਰਦਾਰ ਕੁਸ਼ੀ ਕਰਦੇ ਹੋ, ਬੰਦਾ 5 ਸਾਲ ਉੱਠਦਾ ਹੀ ਨਹੀਂ ਵੈਸੇ ਨਹੀਂ, ਉਹ ਨਹੀਂ, ਜਦੋਂ ਖਤਮ ਹੋ ਜਾਂਦਾ। ਅੱਜ ਜੇ ਤੁਸੀਂ ਕਿਸੇ ਨੂੰ ਜ਼ੀਰੋ ਕਰਨਾ, ਕਿਸੇ ਸੈਲੀਬ੍ਰਿਟੀ ਨੂੰ, ਕਿਸੇ ਪਲੇਅਰ ਨੂੰ, ਕਿਸੇ ਪੋਲੀਟੀਸ਼ੀਅਨ ਨੂੰ, ਉਹਦੀ ਇੰਟਰਨੈਟ ਤੇ ਪ੍ਰੋਪੇਗੈਂਡਾ ਚਲਾ ਦਿਓ, 10 ਦਿਨਾਂ ਚ ਕਿਰਦਾਰ ਕੁਸ਼ੀ ਕਰਕੇ ਉਹਨੂੰ ਬਿਠਾ ਦਿਓ, ਸਾਰੀ ਉਮਰ ਸਫਾਈਆਂ ਦਿੰਦਾ ਫਿਰੇ। ਬਸ ਉਹ ਗੱਲ ਹੀ ਨਾ ਹੋਵੇ। ਉਹ ਸਿੱਖਾਂ ਦੀਆਂ ਕਰਦੇ ਨੇ ਜਾਲੀ ਆਈਡੀਆਂ ਬਣਾ ਕੇ। ਆਪਾਂ ਇੱਕ ਪਿੱਛੇ ਜੇ ਐਪ ਦਾ ਖੁਲਾਸਾ ਹੋਇਆ ਸੀ, ਉਸ ਐਪ ਦੇ ਵਿੱਚ ਕੀ ਹੁੰਦਾ ਸੀਗਾ ਕਿ ਕੁੜੀਆਂ ਦੀ ਟ੍ਰੋਲਿੰਗ ਕੀਤੀ ਜਾਂਦੀ ਸੀ, ਔਰ ਉਹਦੇ ਚ ਬਕਾਇਦਾ ਨਾਂ ਪਿੱਛੇ ਸਿੰਘ ਰੱਖੇ ਜਾਂਦੇ ਸੀ, ਜਾਣ ਬੋਲੀ ਵੀ ਲਾਉਂਦੇ ਹੁੰਦੇ ਸੀਗੇ। ਹਾਂਜੀ, ਕੁਛ ਏਦਾਂ ਦਾ ਸੀਗਾ। ਉਹ ਸੀ ਮੁਸਲਿਮ ਔਰਤਾਂ ਦੇ ਅਗੇਂਸਟ, ਪਰ ਨਾਂ ਜਿਹੜੇ ਸਿੱਖ ਵਰਤੇ, ਸਿੱਖ ਨੇਮ, ਸਿੰਘ ਲਾ ਕੇ ਪਿੱਛੇ ਜਾਂ ਕੁਛ ਹੋਰ ਏਦਾਂ ਦਾ, ਕਿ ਉਹਦੇ ਤੋਂ ਪ੍ਰਟੈਂਡ ਹੋਵੇ ਕਿ ਬੰਦਾ ਮੂਹਰਲਾ ਸਿੱਖ ਭਾਈਚਾਰੇ ਤੋਂ ਤਾਲੁਕਾਤ ਰੱਖਦਾ। ਫਾਰਮਵੈਲ ਦੇ ਵਿੱਚ ਵੀ ਆਪਾਂ ਦੇਖਿਆ ਪ੍ਰੋਟੈਸਟ ਦੇ ਦੌਰਾਨ BBC ਨੇ ਕਿੱਡੀ ਵੱਡੀ ਰਿਪੋਰਟ ਕੀਤੀ ਸੀ, ਇਹ ਸਭ IT ਸੈੱਲ ਵਾਲੇ ਸੀਗੇ ਜਿਹੜੇ ਕਹਿੰਦੇ ਸੀ ਵੀ ਇਹ ਰੀਅਲ ਸਿੱਖ ਨਹੀਂ ਆ, ਵੀ ਇਹ ਜਿਹੜੇ ਪ੍ਰੋਟੈਸਟ ਕਰਨ ਵਾਲੇ ਆ ਵੀ ਇਹ ਰੀਅਲ ਸਿੱਖ ਨਹੀਂ ਆ। ਸੋ ਉਹ ਚੀਜ਼ਾਂ ਜਿਹੜੀਆਂ ਰੱਖੀਆਂ, ਉਦੋਂ ਬਹੁਤ ਸਾਰੇ ਲੋਕਾਂ ਨੂੰ ਜਦੋਂ ਇਹ ਧਮਕੀਆਂ ਆਈਆਂ, ਉਦੋਂ ਉਹਨਾਂ ਨੂੰ ਕਈਆਂ ਦੀਆਂ ਅੱਖਾਂ ਤੋਂ ਪੜਦਾ ਉਦੋਂ ਉੱਠਿਆ। ਪਰ ਮੈਂ ਨਿੱਜੀ ਤੌਰ ਤੇ ਕਈ ਅਜਿਹੇ ਜਿਹੜਾ ਉਹ ਜਾਣਦਾ ਆ ਜਿਹੜੇ ਸੋਚਦੇ ਸੀ ਵੀ ਇਹ ਜਿਹੜਾ ਵਿਕਾਸ ਵਾਲਾ ਮਾਡਲ ਲਈ ਫਿਰਦਾ ਹੈ ਮੋਦੀ, ਵੀ ਇਹਨੇ ਵਾਰੇ ਨਿਆਰੇ ਜਿਹੜੇ ਉਹ ਕਰ ਦੇਣੇ ਆ। ਪਰ ਜਦੋਂ ਉਹਨਾਂ ਨੂੰ ਖੁਦ ਉਸ ਚੀਜ਼ ਦਾ ਜਿਹੜਾ ਉਹ ਸਾਹਮਣਾ ਕਰਨਾ ਪਿਆ, ਤਾਂ ਫਿਰ ਉਹਨਾਂ ਨੂੰ ਜਿਹੜਾ ਅਹਿਸਾਸ ਹੁੰਦਾ ਬੰਦੇ ਨੂੰ। ਦੇਖੋ, ਇਸ ਚੀਜ਼ ਨੇ ਕਿਸਾਨੀ ਅੰਦੋਲਨ ਨੇ ਵਿੱਚ ਦਿੱਲੀ ਦੀ ਬਹੁ ਗਿਣਤੀ ਨੂੰ ਵੀ ਪਤਾ ਲੱਗਿਆ ਕਿ ਸਿੱਖੀਜ਼ਮ ਦਾ ਕਿਰਦਾਰ ਕੀ ਹੈ, ਵੀ ਜਿਨ੍ਹਾਂ ਨੂੰ ਇਹ ਖਾਲਿਸਤਾਨੀ ਕਹਿ ਕੇ ਭੰਡਦੇ ਆ, ਜਿਨ੍ਹਾਂ ਨੂੰ ਇਹ ਕਹਿੰਦੇ ਆ, ਉਹਨਾਂ ਦਾ ਅਸਲ ਦੇ ਵਿੱਚ ਕਿਰਦਾਰ ਕੀ ਆ। ਉਹਨਾਂ ਨੇ ਵੀ ਇਸ ਕਿਰਦਾਰ ਨੂੰ ਨੇੜਿਓਂ ਤੱਕਿਆ, ਨੇੜਿਓਂ ਵਾਚਿਆ, ਗੌਰ ਕੀਤਾ। ਔਰ ਬਹੁਤ ਸਾਰੇ ਪਰਿਵਾਰ ਹੈ ਜੇ ਦਿੱਲੀ ਅੰਦੋਲਨ ਦੇ ਵਿੱਚ ਆਏ, ਕਿਸਾਨੀ ਅੰਦੋਲਨ ਦੇ ਵਿੱਚ, ਜਿਨ੍ਹਾਂ ਦੇ ਉਸ ਅੰਦੋਲਨ ਦੇ ਵਿੱਚ ਆਉਣ ਤੋਂ ਬਾਅਦ ਸਿੱਖਾਂ ਬਾਰੇ ਧਾਰਨਾਵਾਂ ਬਦਲੀਆਂ, ਜਿਨ੍ਹਾਂ ਨੇ ਆਪਣੀ ਜੋ ਉਹਨਾਂ ਦੀ ਸੋਚ ਸੀ, ਜੋ ਮਿੱਥ ਸੀ ਸਿੱਖਾਂ ਨੂੰ ਲੈ ਕੇ, ਉਹ ਬਦਲੀਆਂ। ਤੁਸੀਂ ਦੇਖੋ, ਉੱਥੇ ਕਿਸਾਨੀ ਅੰਦੋਲਨ ਹੈ, ਮੁੰਡੇ ਉੱਥੇ ਬੈਠੇ ਨੇ, ਬੀਬੀਆਂ ਬਜ਼ੁਰਗ ਬੈਠੇ ਨੇ, ਕੁੜੀਆਂ ਉੱਥੋਂ ਲੰਘ ਰਹੀਆਂ ਨੇ ਦਿੱਲੀ ਦੀ। ਉੱਥੋਂ ਸਰਦਾਰ ਦੀ ਕਿਰਦਾਰ ਦੀ ਗੱਲ ਹੋਈ ਕਿ ਯਾਰ ਆਹ ਸਰਦਾਰਾਂ ਦਾ ਕਿਰਦਾਰ ਹੈ, ਸਾਨੂੰ ਚਿੰਤਾ ਹੀ ਕੋਈ ਨਹੀਂ ਯਾਰ। ਅੱਗੇ ਇੱਥੇ ਲਫੰਗੇ 4 ਦਾਰੂ ਦੇ ਲਾ ਕੇ ਪੈਗ, ਇੱਥੋਂ ਕੋਈ ਚੈਨੀ ਲੰਘਣਾ ਮੁਸ਼ਕਿਲ ਕਰ ਦਿੰਦੇ ਸੀ। ਉਹ ਕਹਿੰਦੇ ਅੱਜ ਇੱਥੇ ਪੰਜਾਬੀ ਬੈਠੇ ਆ, ਸਿੱਖ ਬੈਠੇ ਆ, ਸਰਦਾਰ ਬੈਠੇ, ਸਾਨੂੰ ਫਿਕਰ ਹੀ ਕੋਈ ਨਹੀਂ। ਸਾਡੇ ਬੱਚੇ ਟਿਊਸ਼ਨ ਪੜ੍ਹ ਕੇ ਆ ਰਹੇ ਆ, ਸਾਡੇ ਬੱਚੇ ਖੇਡ ਕੇ ਆ ਰਹੇ ਆ,
ਕੁੜੀਆਂ ਆਪਦੇ ਸਕੂਲਾਂ 'ਚ ਜਾ ਰਹੀਆਂ, ਕਾਲਜਾਂ 'ਚ ਜਾ ਰਹੀਆਂ, ਸਾਨੂੰ ਫਿਕਰ ਹੀ ਕੋਈ ਨਹੀਂ। ਜੀ, ਜੀ, ਬਿਲਕੁਲ। ਤੇ ਸਮਾਂ ਆਪਣੇ ਪ੍ਰੋਗਰਾਮ ਦਾ ਪ੍ਰਵੀਨ ਹੁਣ ਇੱਥੇ ਜੀ। ਹੀ ਸਮਾਪਤ ਹੁੰਦਾ ਹੈ ਜੀ। ਤੇ ਆਪਾਂ ਆਪਣੇ ਸਰੋਤਿਆਂ ਨੂੰ ਮਿਲਾਂਗੇ ਜਿਹੜਾ ਉਹ ਅਗਲੀ ਵਾਰ। ਤੇ ਇਹ ਦੱਸ ਜਾਈਏ ਕੱਲ ਨੂੰ ਪੰਜਾਬੀ ਰੇਡੀਓ ਯੂਐਸਏ ਦੀ ਟੀਮ ਯੂਬਾ ਸਿਟੀ ਦੇ ਨਗਰ ਕੀਰਤਨ ਦੇ ਵਿੱਚ ਹਾਂਜੀ। ਉਸ ਦੇ ਸੰਬੰਧ ਵਿੱਚ ਜੋ ਇਸ ਟਾਈਮ ਸਮਾਗਮ ਚੱਲ ਰਹੇ ਆ ਤੇ ਜੋ ਐਤਵਾਰ ਨੂੰ ਨਗਰ ਕੀਰਤਨ ਆ ਹਾਂਜੀ। ਉਸ ਦੀ ਕਵਰੇਜ ਦੇ ਲਈ ਕੱਲ ਹਾਂਜੀ। ਤੋਂ ਜਿਹੜੀ ਹੈ ਪੰਜਾਬੀ ਰੇਡੀਓ ਯੂਐਸਏ ਦੀ ਟੀਮ ਉੱਥੇ ਪਹੁੰਚ ਜਾਵੇਗੀ। ਜੀ। ਸਾਡਾ ਬੂਥ ਸਟਾਲ ਜਿਹੜਾ ਉੱਥੇ ਪੰਜਾਬੀ ਰੇਡੀਓ ਯੂਐਸਏ ਦਾ ਹੋਵੇਗਾ। ਸੋ ਜਿੰਨੇ ਵੀ ਪੰਜਾਬੀ ਰੇਡੀਓ ਯੂਐਸਏ ਦੇ ਚਾਹਣ ਵਾਲੇ ਨੇ ਉਹ ਆ ਕੇ ਜਿਹੜੇ ਸਭ ਤੋਂ ਪਹਿਲਾਂ ਤਾਂ ਗੁਰੂ ਘਰ ਦੇ ਦਰਸ਼ਨਾਂ ਦੇ ਲਈ ਪਹੁੰਚੋ, ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤੇ ਬਾਅਦ ਦੇ ਵਿੱਚ ਨਾਲ ਦੇ ਨਾਲ ਹੀ ਸਾਨੂੰ ਮਿਲੋ ਵੀ ਆ ਕੇ। ਸੋ ਮਿਲ ਕੇ ਜਿਹੜਾ ਉਹ ਤੁਸੀਂ ਜ਼ਰੂਰ ਜਾਣਾ ਹੈਗਾ। ਇੱਕ ਹੋਰ ਜਾਣਕਾਰੀ ਦਿੰਦੇ ਚੱਲੀਏ ਕਿ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਪੁਰਬ ਨੂੰ ਸਮਰਪਿਤ ਨਨਕਾਣਾ ਸਾਹਿਬ ਤੋਂ ਜਿਹੜੇ ਟੈਲੀਕਾਸਟ ਹੈ ਉਹ ਵੀ ਕੀਤੇ ਜਾਣਗੇ। ਉਹ ਪੰਜਾਬੀ ਰੇਡੀਓ ਯੂਐਸਏ ਦੇ ਫੇਸਬੁੱਕ ਤੇ YouTube ਚੈਨਲ ਤੇ ਕੀਤੇ ਜਾਣਗੇ। ਬਹੁਤ ਜਲਦ ਤੁਹਾਨੂੰ ਸਮਾਂ ਵੀ ਦੱਸ ਦਿਆਂਗੇ। 6, 7, 8 ਤਰੀਕ ਜੀ ਜੀ ਤੇ ਇਹ 3 ਤਰੀਕਾਂ ਨੂੰ ਜਿਹੜਾ ਹੋਣਾ ਆ ਜੀ। ਸੋ ਦੋਹਰੀ ਕਵਰੇਜ ਹੋਣੀ, ਇੱਕ ਜਨਮ ਸਥਾਨ ਨਨਕਾਣਾ ਸਾਹਿਬ ਤੋਂ ਹਾਂਜੀ ਤੇ ਜਿੱਥੇ ਜਿਹੜੇ ਗੁਰੂ ਸਾਹਿਬ ਵਿਚਰੇ ਬਹੁਤ ਨੇ ਸੁਲਤਾਨਪੁਰ ਲੋਧੀ ਜੀ, ਉੱਥੋਂ ਦੀ ਵੀ ਜਿਹੜੀ ਕਵਰੇਜ ਆ ਪੰਜਾਬੀ ਰੇਡੀਓ ਯੂਐਸਏ ਦੇ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਜੀ। ਉਹ ਆਉਣੀ ਹੈ। ਉੱਥੇ ਵੀ 3 ਦਿਨ ਚੱਲਣੀ ਹੈ, ਇੱਥੇ ਵੀ 3 ਦਿਨ ਚੱਲਣੀ ਆ। ਸੋ ਨਗਰ ਕੀਰਤਨ 6 ਤਰੀਕ ਨੂੰ ਆ ਜੀ। ਪਰ ਉਸੇ ਦਿਨ ਤੋਂ ਹੀ ਜਿਹੜੀ ਉੱਥੇ ਜਿਹੜੀ ਕਵਰੇਜ ਆ ਉਹ ਉਹ ਆਉਣੀ ਵੀ ਸ਼ੁਰੂ ਚੱਲੀ ਹੈ। ਜਿਹੜੀ ਉਹ ਸ਼ੁਰੂ ਜਿਹੜੀ ਉਹ ਹੋ ਜਾਣੀ ਆ। ਸੋ ਸਾਡੇ ਵੱਲੋਂ ਕੋਸ਼ਿਸ਼ ਆ ਵੀ ਅਸੀਂ ਤੁਹਾਨੂੰ ਵੱਧ ਤੋਂ ਵੱਧ ਜਿਹੜੇ ਸਮਾਗਮ ਆ ਉਹਨਾਂ ਦੇ ਨਾਲ ਜਿਹੜੇ ਉਹ ਜੋੜਦੇ ਰਹੀਏ। ਜੀ, ਬਹੁਤ ਬਹੁਤ ਧੰਨਵਾਦ ਜੀ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।